पुरातन जिहड़े ग्रंथ ने ਉਹਦੇ ਵਿੱਚ ਇਸ ਧਰਤੀ ਦੇ ਬਾਰੇ ਪੰਜਾਬ ਦੇ ਇਸ ਖਿੱਤੇ ਬਾਰੇ ਬਹੁਤ ਹੀ ਜ਼ਿਆਦਾ ਨਾਵਾਚਕ ਟਿੱਪਣੀਆਂ ਨੇ ਔਰ ਇੰਨੀਆਂ ਜ਼ਿਆਦਾ ਮਾੜੀਆਂ ਟਿੱਪਣੀਆਂ ਨੇ ਵੀ ਜੇ ਅੱਜ ਉਹ ਚੀਜ਼ਾਂ ਸਾਰੀਆਂ ਸਾਹਮਣੇ ਆਉਣ ਤਾਂ ਇਹਨਾਂ ਅੱਜ ਦੇ ਹਿੰਦੂਆਂ ਨੂੰ ਬੜਾ ਔਖਾ ਹੋ ਜਾਵੇ। ਪਰ ਇਹ ਬੇਸ਼ਰਮ ਲੋਕ ਨੇ। ਸਿਵਲਾਈਜੇਸ਼ਨ ਸਿੱਖ ਸੱਭਿਆਚਾਰ ਆ ਜਿਹੜਾ ਉਹਦੇ ਵਿੱਚ ਜਿਹੜੇ ਸਾਡੇ ਕਕਾਰ ਨੇ ਖਾਸ ਤੌਰ ਤੇ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਜਿਹੜੇ ਵੀ ਸਿੱਖਾਂ ਦੇ ਨਿਆਣਿਆਂ ਨੇ ਬੱਚਿਆਂ ਨੇ ਵਿਦਿਆਰਥੀਆਂ ਨੇ ਟੈਸਟ ਦੇਣਾ ਪੇਪਰ ਦੇਣਾ ਕੋਈ ਉਹਨੂੰ ਆਪਦੇ ਧਰਮ ਦੇ ਕਕਾਰ ਜਿਹੜੇ ਆ ਉਹ ਲਾਉਣੇ ਪੈਣਗੇ। ਹੁਣ ਹੋਣਾ ਤਾਂ ਇਹ ਚਾਹੀਦਾ ਵੀ ਕਾਨੂੰਨ ਬਣਾਇਆ ਜਾਵੇ ਕਿ ਕਿਹੜਾ ਮਾਈ ਦਾ ਨਾਲ ਆ ਜਿਹੜਾ ਪੰਜਾਬ ਦੇ ਵਿੱਚ ਜਾਂ ਇੱਥੇ ਸਾਰੇ ਭਾਰਤ ਵਿੱਚ ਸਿੱਖਾਂ ਦੇ ਕਕਾਰਾਂ ਨੂੰ ਟਾਰਗੇਟ ਕਰਦਾ। ਹੁਣ ਅੰਮ੍ਰਿਤਸਰ ਦੇ ਵਿੱਚ ਕੁਝ ਹਿੰਦੂ ਕੱਟੜਪੰਥੀਆਂ ਨੇ ਹਾਲਤ ਹਾਈ ਪਾਈ ਹੋਈ ਆ ਕਿ ਜੀ ਅਸੀਂ ਇੱਥੇ ਵੈਦਿਆ ਦਾ ਬੁੱਤ ਲਾਉਣਾ ਜਿਹੜਾ ਵੈਦਿਆ 1984 ਦੇ ਫੌਜੀ ਹਮਲੇ ਦਾ ਘੱਲੂ ਘਾਰੇ ਦਾ ਫੌਜ ਦਾ ਉਸ ਟਾਈਮ ਅਫਸਰ ਸੀ। ਹੁਣ ਇਹ ਜਿਹੜੇ ਹਿੰਦੂ ਕੱਟੜਪੰਥੀ ਆ ਪੰਜਾਬ ਦੀ ਧਰਤੀ ਉੱਤੇ ਇਹ ਢਾਈ ਟੋਟਰੂ ਵੀ ਨਹੀਂ ਹੋਣੇ। ਆਮ ਹਿੰਦੂ ਇਹਨਾਂ ਦਾ ਹਮਾਇਤੀ ਵੀ ਨਹੀਂ ਹੈਗਾ। ਪਰ ਇਹ ਜਿਹੜੇ ਨੇ ਫਿਰਕੂ ਭਾਵਨਾ ਵਾਲੇ ਲੋਕ ਇਹ ਬੇਹੱਦ ਭੈੜੀਆਂ ਇਹੋ ਜਿਹੀਆਂ ਗੱਲਾਂ ਕਰਦੇ ਕਰਾਉਂਦੇ ਆ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦੇਣ ਦੇ ਖਿਲਾਫ ਜਿਹਾਦ ਆਰੰਭਿਆ ਸੀ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਮਾਡਲ ਭੰਨਿਆ ਸੀ ਰੇਲਵੇ ਸਟੇਸ਼ਨ ਦੇ ਉੱਤੇ ਅੰਮ੍ਰਿਤਸਰ। ਛੇਤੀ ਕੀਤੇ ਤਾਂ ਕੋਈ ਇਸ ਪਾਸੇ ਆਪਾਂ ਧਿਆਨ ਨਹੀਂ ਦਿੰਦੇ। ਪਰ ਜਿਹੜਾ ਵੀ ਸਿੱਖ ਪੰਥਕ ਸਭਾ ਦੇ ਵਿੱਚ ਸਾਨੂੰ ਉੱਭਰਦਾ ਦਿਖੇ, ਜਿਹੜਾ ਵੀ ਸਿੱਖ ਕੌਮੀ ਜਜ਼ਬਾਤਾਂ ਦੇ ਨਾਲ ਲਬਰੇਜ ਹੋ ਕੇ ਪੰਥ ਦੀ ਸੇਵਾ ਦੇ ਵਿੱਚ ਆਵੇ, ਅਸੀਂ ਪੂਰਾ ਮਾਹੌਲ ਸਿਰਜਣ ਬਹਿ ਜਾਂਦੇ ਆ ਕਿ ਇਹਨੂੰ ਘਰੇ ਬਿਠਾਉਣਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀ ਧਰਤੀ ਆ ਜਿਹੜੀ ਇਹ ਸਿੱਖ ਹੋਮਲੈਂਡ ਦੇ ਤੌਰ ਤੇ ਦੁਨੀਆ ਦੇ ਵਿੱਚ ਜਾਣੀ ਜਾਂਦੀ ਤੇ ਇੱਥੇ ਪਹਿਲੇ ਦਿਨ ਤੋਂ ਹੀ ਅਸੀਂ ਇਹ ਗੱਲ ਸੁਣਦੇ ਕਰਦੇ ਆਏ ਆ ਕਿ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਨਹੀਂ। ਪਰ ਅਲੱਗ-ਅਲੱਗ ਜਿਹੜੇ ਐਂਟੀ ਪੰਥਕ ਵਰਤਾਰੇ ਆ ਉਹ ਇਸ ਗੱਲ ਨੂੰ ਢਾਹ ਲਾਉਣ ਲਈ ਸਰਗਰਮ ਨੇਗੇ। ਕਦੇ ਕਾਮਰੇਡਾਂ ਦੇ ਸ਼ਕਲ ਦੇ ਵਿੱਚ, ਕਦੇ ਕਿਸੇ ਹੋਰ ਸ਼ਕਲ ਦੇ ਵਿੱਚ। ਇੱਕ ਹਿੰਦੂ ਕੱਟੜਵਾਦ ਇਹ ਵੀ ਪੰਜਾਬ ਦੀ ਧਰਤੀ ਤੋਂ ਸਿੱਖੀ ਡਿਲੀਟ ਕਰਕੇ ਸਿੱਖਾਂ ਦਾ ਹਿੰਦੂਕਰਨ ਕਰਕੇ ਇਸ ਧਰਤੀ ਨੂੰ ਹਿੰਦੂ ਧਰਤੀ ਬਣਾਉਣ ਦੇ ਲਈ, ਹਾਲਾਂਕਿ ਪੁਰਾਤਨ ਜਿਹੜੇ ਗ੍ਰੰਥ ਨੇ ਉਹਦੇ ਵਿੱਚ ਇਸ ਧਰਤੀ ਦੇ ਬਾਰੇ ਪੰਜਾਬ ਦੇ ਇਸ ਖਿੱਤੇ ਬਾਰੇ ਬਹੁਤ ਹੀ ਜ਼ਿਆਦਾ ਨਾਵਾਚਕ ਟਿੱਪਣੀਆਂ ਨੇ ਔਰ ਇੰਨੀਆਂ ਜ਼ਿਆਦਾ ਮਾੜੀਆਂ ਟਿੱਪਣੀਆਂ ਨੇ ਵੀ ਜੇ ਅੱਜ ਉਹ ਚੀਜ਼ਾਂ ਸਾਰੀਆਂ ਸਾਹਮਣੇ ਆਉਣ ਤਾਂ ਇਹਨਾਂ ਅੱਜ ਦੇ ਹਿੰਦੂਆਂ ਨੂੰ ਬੜਾ ਔਖਾ ਹੋ ਜਾਵੇ। ਪਰ ਇਹ ਬੇਸ਼ਰਮ ਲੋਕ ਨੇ। ਇਹਨਾਂ ਦੇ ਪੁਰਾਤਨ ਗ੍ਰੰਥਾਂ ਦੇ ਵਿੱਚ ਜੋ ਕੁਝ ਦਰਜ ਵਾ ਇਸ ਧਰਤੀ ਤੇ ਤਾਂ ਜੀ ਇੱਕ ਦਿਨ ਰਹਿਣਾ ਨਹੀਂ ਚਾਹੀਦਾ, ਇਹਦਾ ਅੰਨ ਨਹੀਂ ਖਾਣਾ ਚਾਹੀਦਾ, ਇਹ ਫਲਾਣ ਬੜਾ ਮਾੜਾ ਮੰਨਿਆ ਹੋਇਆ। ਖੈਰ ਇੱਥੇ ਜਿਹੜੇ ਇਸ ਧਰਤੀ ਦੇ ਹੀਰੋ ਨੇ, ਇਸ ਧਰਤੀ ਦੇ ਨਾਇਕ ਨੇ, ਇਸ ਧਰਤੀ ਦੇ ਜਿਹੜੇ ਬੋਲੀ ਆ, ਧਰਮ ਆ, ਸੱਭਿਆਚਾਰ ਆ, ਜਿਹੜੇ ਇੱਥੋਂ ਦੀਆਂ ਨੈਤਿਕ ਕਦਰਾਂ ਕੀਮਤਾਂ ਨੇ ਉਹਦੇ ਹੱਕ ਵਿੱਚ ਹੋ ਕੇ ਹੀ ਇੱਥੇ ਜੀਵਿਆ ਜਾ ਸਕਦਾ। ਬੜੀ ਦੁਨੀਆ ਜਿਹੜੀ ਇੱਥੇ ਆਈ ਆ, ਖਾਸ ਤੌਰ ਤੇ ਯੂਪੀ ਬਿਹਾਰ ਤੇ ਹੋਰਨਾਂ ਖਿੱਤਿਆਂ ਦੇ ਲੋਕ ਇੱਥੇ ਆ ਕੇ ਵਸ ਰਹੇ ਨੇ। ਉਹਨਾਂ ਤੋਂ ਜਦੋਂ ਵੀ ਇਹ ਸਮੱਸਿਆ ਮਹਿਸੂਸ ਹੁੰਦੀ ਆ ਕਿ ਸਾਡੇ ਖਿੱਤੇ ਦੇ ਧਰਮ ਨੂੰ, ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ ਇਹਨਾਂ ਤੋਂ ਖਤਰਾ ਹੁੰਦਾ ਹੋ ਸਕਦਾ ਹੈ ਤਾਂ ਲੋਕ ਉਹਦਾ ਵਿਰੋਧ ਵੀ ਕਰਦੇ। ਬੜੀਆਂ ਇਹੋ ਜਿਹੀਆਂ ਪਿਛਲੇ ਦੌਰ ਦੇ ਵਿੱਚ ਸਰਗਰਮੀਆਂ ਹੋਈਆਂ ਨੇ, ਜਿਵੇਂ ਕਿ ਦਲ ਖਾਲਸਾ ਵੱਲੋਂ ਅਸੀਂ ਵੀ ਬਹੁਤ ਇਸ ਮਸਲੇ ਤੇ ਕੰਮ ਕੀਤਾ ਸੀ ਕਿ ਪੰਜਾਬ ਦੀ ਧਰਤੀ ਉੱਤੇ ਬਾਹਰੋਂ ਆਏ ਲੋਕਾਂ ਦੀ ਸਮੱਸਿਆ ਜਿਹੜੀ ਆ ਉਹ ਕੀ ਹੈ। ਉਹ ਚੀਜ਼ ਦੇ ਵਿੱਚ ਅਸੀਂ ਆਖਿਆ ਸੀ ਕਿ 70% ਜਿਹੜੀ ਇੱਥੋਂ ਦੀ ਨੌਕਰੀ ਆ, ਸਰਕਾਰੀ ਜਾਂ ਗੈਰ ਸਰਕਾਰੀ ਜਿਹੜੀ ਵੀ ਮੁਲਾਜ਼ਮਾਤ ਜਿੱਥੇ ਵੀ ਨੌਕਰੀ ਦੇ ਕੰਮ ਦੇ ਮੌਕੇ ਆ ਵੀ ਉਹ ਪੰਜਾਬੀ ਮੂਲ ਦੇ ਲੋਕਾਂ ਦੇ ਹੋਣੇ ਚਾਹੀਦੇ। ਔਰ ਇਹ ਗੱਲ ਕੋਈ ਨਵੀਂ ਨਹੀਂ ਹੈ। ਕਈਆਂ ਨੂੰ ਮਿਰਚਾਂ ਜਿਹੀਆਂ ਲੱਗਣ ਲੱਗ ਜਾਂਦੀਆਂ ਨੇ ਕਿਉਂਕਿ ਮੇਰਾ ਦੇਸ਼ ਮਹਾਨ ਦਿਮਾਗ 'ਚ ਬੜਿਆ ਹੋਇਆ। ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਚੀਜ਼ਾਂ ਭਾਰਤ ਦੇ ਅੱਡ-ਅੱਡ ਕਈ ਸੂਬਿਆਂ ਨੇ ਆਪੋ ਆਪਦੇ ਸੂਬੇ ਦੇ ਹਿੱਤਾਂ ਵਿੱਚ ਕੀਤੀਆਂ ਹੋਈਆਂ ਨੇ, ਕਾਨੂੰਨ ਬਣਾਏ ਹੋਏ ਨੇ। ਬੰਬੇ, ਮਹਾਰਾਸ਼ਟਰ ਵਿੱਚ
ਜਾਂ ਹੋਰਨਾਂ ਕਈ ਸਟੇਟਾਂ ਨੇ ਇਹੋ ਜਿਹੇ ਕਾਨੂੰਨ ਬਣਾਏ ਹੋਏ ਨੇ ਕਿ ਇੰਨੇ ਪਰਸੈਂਟ ਜੇ ਕਿਸੇ ਦੁਕਾਨ ਤੇ 10 ਜਾਣੇ ਰੱਖਣੇ ਆ ਤਾਂ 7 ਜਾਣੇ ਸਾਡੇ ਇੱਥੋਂ ਦੇ ਰੱਖਣੇ ਪੈਣਗੇ, ਇਦਾਂ ਦੀਆਂ ਗੱਲਾਂ। ਦੂਜਾ ਹੈਗਾ ਵਾ, ਅਸੀਂ ਵੀ ਇਹ ਗੱਲ ਕਹਿੰਦੇ ਆ ਵੀ ਇੱਥੇ ਹੋਣਾ ਚਾਹੀਦਾ ਤੇ ਵੀ ਪੰਜਾਬ ਆ ਜਿਹੜਾ, ਇੱਥੇ ਹਰ ਗੱਲ ਦੇ ਵਿੱਚ ਪੰਜਾਬੀ ਬੋਲੀ ਨੂੰ ਤਰਜੀਹ ਦਿੱਤੀ ਜਾਵੇ। ਇਹ ਗੱਲ ਆਪਾਂ ਜਾਣਦੇ ਆ ਕਿ ਅੱਜ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਸਾਡੀ ਪੰਜਾਬੀ ਬੋਲੀ ਨੂੰ ਤਰਜੀਹ ਦੇਣ ਦੇ ਲਈ ਕਿਵੇਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਆ। ਜਿਹੜੇ ਭੈਣ ਭਰਾ ਦੂਜੇ ਮੁਲਕਾਂ 'ਚ ਗਏ ਹੋਏ ਨੇ ਉਹ ਦੱਸਦੇ ਨੇ ਕਿ ਇੱਥੇ ਥਾਂ ਥਾਂ ਦੇ ਉੱਤੇ ਪੰਜਾਬੀ ਵਿੱਚ ਲਿਖਿਆ ਮਿਲ ਜਾਂਦਾ, ਸੌਖਾ ਹੋ ਜਾਂਦਾ ਸਾਨੂੰ ਪੜ੍ਹਨਾ ਲਿਖਣਾ, ਤੇ ਅਸੀਂ ਜਦੋਂ ਕਿਸੇ ਪਾਸੇ ਜਾਂਦੇ ਆਉਂਦੇ ਆ ਤਾਂ ਪੂਰਾ ਸਤਿਕਾਰ ਜਿਹੜਾ ਹੈ ਉਹ ਪੰਜਾਬੀ ਮਾਂ ਬੋਲੀ ਨੂੰ ਦਿੱਤਾ ਹੁੰਦਾ। ਪਰ ਪੰਜਾਬ ਦੀ ਧਰਤੀ ਉੱਤੇ ਇੱਥੇ ਬੈਂਕਾਂ ਦੇ ਵਿੱਚ ਜਾਂ ਸਾਰੇ ਦਫ਼ਤਰਾਂ 'ਚ ਜਾਂ ਸਭ ਥਾਂ ਦੇ ਉੱਤੇ ਹਿੰਦੀ ਦਾ ਬੋਲਬਾਲਾ, ਜਿੰਨੇ ਅਦਾਰੇ ਨੇ ਸਰਕਾਰੀ ਗੈਰ ਸਰਕਾਰੀ, ਹਰ ਥਾਂ ਦੇ ਉੱਤੇ ਦੁਕਾਨਾਂ ਦੇ ਬੋਰਡ ਆ ਜਿਹੜੇ ਪੰਜਾਬੀ 'ਚ ਲਿਖਣ ਦੀ ਬਜਾਏ ਹੋਰਨਾਂ ਬੋਲੀਆਂ 'ਚ ਲਿਖੇ ਜਾਂਦੇ ਆ। ਜੇਕਰ ਹੋਰਨਾਂ ਸੂਬਿਆਂ ਦੇ ਵਿੱਚ ਉੱਥੋਂ ਦੇ ਲੋਕ ਆਪਦੀ ਮਾਂ ਬੋਲੀ ਦੇ ਪ੍ਰਤੀ, ਆਪਦੇ ਸੱਭਿਆਚਾਰ ਪ੍ਰਤੀ ਸਟੈਂਡ ਲੈਂਦੇ ਆ, ਉਦੋਂ ਤਾਂ ਕਹਿੰਦੇ ਬਹੁਤ ਵਧੀਆ। ਪਰ ਜੇ ਪੰਜਾਬ ਦੇ ਸਿੱਖ ਕਹਿਣ ਕਿ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਨੂੰ ਤਰਜੀਹ ਮਿਲਣੀ ਚਾਹੀਦੀ ਆ ਤਾਂ ਬੜੀਆਂ ਮਿਰਚਾਂ ਲੱਗਦੀਆਂ। ਸੋ ਇਹ ਕਾਨੂੰਨ ਬਣਾਉਣ ਦੀ ਲੋੜ ਆ ਕਿ ਜਿਹੜਾ ਵੀ ਬੰਦਾ ਪੰਜਾਬ ਵਿੱਚ ਆਊਗਾ ਉਹਨੂੰ ਪੰਜਾਬੀ ਬੋਲੀ ਦਾ ਜਿਹੜਾ ਹੈ ਸਤਿਕਾਰ ਕਰਨਾ ਪਊ। ਪੰਜਾਬੀ ਦਾ ਤਿਰਸਕਾਰ ਕਰਕੇ ਇੱਥੇ ਇਸ ਤਰੀਕੇ ਨਾਲ ਨਹੀਂ, ਪਰ ਇੱਥੇ ਬੜੇ ਸਕੂਲ ਨੇ ਜਿੱਥੇ ਪੰਜਾਬੀ ਬੋਲਣ ਦੇ ਉੱਤੇ ਸਜ਼ਾ ਮਿਲਦੀ ਆ, ਫਾਈਨ ਕੀਤਾ ਜਾਂਦਾ ਬੱਚਿਆਂ ਨੂੰ। ਉਸ ਤੋਂ ਅਗਲੀ ਗੱਲ, ਸਾਡੀ ਸਿਵਲਾਈਜੇਸ਼ਨ ਸਿੱਖ ਸੱਭਿਆਚਾਰ ਆ ਜਿਹੜਾ, ਉਹਦੇ ਵਿੱਚ ਜਿਹੜੇ ਸਾਡੇ ਕਕਾਰ ਨੇ ਖਾਸ ਤੌਰ ਤੇ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਜਿਹੜੇ ਵੀ ਸਿੱਖਾਂ ਦੇ ਨਿਆਣਿਆਂ ਨੇ, ਬੱਚਿਆਂ ਨੇ, ਵਿਦਿਆਰਥੀਆਂ ਨੇ ਟੈਸਟ ਦੇਣਾ, ਪੇਪਰ ਦੇਣਾ ਕੋਈ, ਉਹਨੂੰ ਆਪਦੇ ਧਰਮ ਦੇ ਕਕਾਰ ਜਿਹੜੇ ਆ ਉਹ ਲਾਉਣੇ ਪੈਣਗੇ। ਹੁਣ ਮਾਪੇ ਫਿਰ ਇਹ ਸੋਚਦੇ ਆ ਵੀ ਉੱਥੇ ਗਏ ਹੋਏ ਬੱਚੇ ਨੂੰ ਲਾਸਟ ਮਿੰਟ ਤੇ ਐਵੇਂ ਜਲੀਲ ਕਰਨਗੇ, ਉਹਦਾ ਦਿਮਾਗ ਪਰੇਸ਼ਾਨ ਹੋਏਗਾ, ਇਹਦੇ ਕਰਕੇ ਆਪਾਂ ਇਹਨੂੰ ਵੱਡੇ ਹੋਏ ਨੂੰ ਅੰਮ੍ਰਿਤ ਆਪੇ ਛਕ ਲੂ। ਜਿਹੜਾ ਉਹਦੇ ਬਚਪਨ ਵਿੱਚ ਸਿੱਖੀ ਦੇ ਕਕਾਰਾਂ ਪ੍ਰਤੀ ਜਾਂ ਸਿੱਖ ਫਲਸਫੇ ਪ੍ਰਤੀ ਪਿਆਰ ਸਤਿਕਾਰ ਪੈਦਾ ਕਰਨਾ ਕਰਾਉਣਾ ਸੀ, ਉਹਦੀ ਥਾਂ ਦੇ ਉੱਤੇ ਉਹਨੂੰ ਮਤਲਬ ਕਿ ਕਕਾਰਾਂ ਤੋਂ ਰਹਿਤ ਰੱਖਣ ਦੇ ਲਈ ਮਾਹੌਲ ਜਿਹੜਾ ਹੈਗਾ ਉਹ ਸਿਰਜਿਆ ਜਾ ਰਿਹਾ ਕਿ ਕਕਾਰ ਜਿਹੜੇ ਆ ਪਹਿਨੇ ਨਾ ਬੱਚਾ ਕੋਈ। ਕਿਉਂਕਿ ਹਰੇਕ ਮਾਪੇ ਨੂੰ ਲੱਗਦਾ ਕਿ ਕੋਈ ਐਵੇਂ ਪੁਆੜਾ ਖੜਾ ਹੋਊਗਾ, ਇਹਦੇ ਨਾਲੋਂ ਬੈਟਰ ਹੈਗਾ ਕਿ ਆਪਾਂ ਨਾ ਹੀ ਅੰਮ੍ਰਿਤ ਛਕਾਈਏ। ਹੁਣ ਹੋਣਾ ਤਾਂ ਇਹ ਚਾਹੀਦਾ ਵੀ ਕਾਨੂੰਨ ਬਣਾਇਆ ਜਾਵੇ ਕਿ ਕਿਹੜਾ ਮਾਈ ਦਾ ਲਾਲ ਆ ਜਿਹੜਾ ਪੰਜਾਬ ਦੇ ਵਿੱਚ ਜਾਂ ਇੱਥੇ ਸਾਰੇ ਭਾਰਤ ਵਿੱਚ ਸਿੱਖਾਂ ਦੇ ਕਕਾਰਾਂ ਨੂੰ ਟਾਰਗੇਟ ਕਰਦਾ। ਅਕਸਰ ਨੂੰ ਉਹ ਬਾਹਮਣ ਬਾਣੀਆਂ ਉਸ ਭੈੜੇ ਸ਼ਖਸ ਨੇ ਜਿਹਨੇ ਇਹ ਕਾਨੂੰਨ ਬਣਾਏ ਨੇ ਕਿ ਸਿੱਖਾਂ ਨੂੰ ਆਪਦੇ ਕਕਾਰ ਲਾਉਣੇ ਪੈਣਗੇ, ਉਹ ਕਿੰਨਾ ਘਟੀਆ ਤੇ ਨੀਚ ਬੰਦਾ ਹੋਣਾ ਤਾਂ ਇਹ ਚਾਹੀਦਾ ਕਿ ਇਹੋ ਜਿਹੇ ਬੰਦੇ ਨੂੰ ਸ਼ਰੇ ਬਾਜ਼ਾਰ ਜਲੀਲ ਕੀਤਾ ਜਾਵੇ, ਉਹਦੇ ਟੱਬਰ ਨੂੰ, ਉਹਦੇ ਪਰਿਵਾਰ ਨੂੰ ਦੱਸਿਆ ਜਾਵੇ ਕਿ ਇਹ ਜਿਹੜੀ ਪੰਜਾਬ ਦੀ ਧਰਤੀ ਆ ਇਹ ਨਹੀਂ ਸਾਰਾ ਤੁਹਾਡਾ ਜਿਹੜਾ ਹਿੰਦੁਸਤਾਨ ਆ। ਜੇ ਇੱਥੇ ਜੈ ਮਾਤਾ ਦੀ ਕਹਿਣ ਜੋਗੇ ਤੁਸੀਂ ਹੋਏ ਹੋ, ਨਹੀਂ ਤਾਂ ਇੱਥੇ ਅੱਲਾਹੂ ਅਕਬਰ ਗਰਜਣਾ ਸੀ। ਪਰ ਬਾਹਮਣ ਬਾਣੀਆਂ ਨੇ ਪੂਰਾ ਇੱਥੇ ਇਸ ਤਰੀਕੇ ਨਾਲ ਭੈੜੇ ਕਾਨੂੰਨ ਬਣਾ ਕੇ ਸਿੱਖਾਂ ਦੇ ਨਿਆਣਿਆਂ ਨੂੰ ਜਲੀਲ ਕਰਨਾ ਸ਼ੁਰੂ ਕੀਤਾ ਹੋਇਆ। ਤੋ ਇਸ ਤਰ੍ਹਾਂ ਦੇ ਕਾਨੂੰਨ ਦੀ ਲੋੜ ਆ ਜਿਹਦੇ ਵਿੱਚ ਸਿੱਖਾਂ ਦੇ ਸਾਰੇ ਧਾਰਮਿਕ ਵਿਸ਼ਵਾਸਾਂ ਨੂੰ, ਹੁਣ ਬਾਹਰਲੇ ਮੁਲਕਾਂ 'ਚ ਤਾਂ ਕਾਨੂੰਨ ਬਣਾਏ ਜਾ ਰਹੇ ਨੇ ਕਿ ਸਿੱਖਾਂ ਦੇ ਕਕਾਰਾਂ ਦਾ ਅਦਬ ਸਤਿਕਾਰ ਰਹਿ ਸਕੇ। ਜਿਹੜਾ ਸਿੱਖ ਹੋਮਲੈਂਡ ਆ ਇੱਥੇ ਸਾਡੀ ਦੁਰਗਤੀ ਹੋ ਰਹੀ ਹੈ ਤੇ ਇਹਦੇ ਨਾਲ ਹੀ ਜਿਹੜੇ ਸਾਡੀ ਧਰਤੀ ਦੇ ਨਾਇਕ ਨੇ ਉਹਨਾਂ ਦੀ ਥਾਂ ਦੇ ਉੱਤੇ ਪਤਾ ਨਹੀਂ ਕਿੱਥੋਂ ਲਿਆ ਕੇ ਜਿਹੜੇ ਪੰਥ ਦੇ ਪੰਜਾਬ ਦੇ ਦੁਸ਼ਮਣ ਨੇ ਉਹਨਾਂ ਨੂੰ ਇੱਥੇ ਜਿਵੇਂ ਕਦੇ ਬਿਆੰਤੇ ਬੁੱਚੜ ਦਾ ਬੁੱਤ ਲਾ ਦਿੰਦੇ ਆ, ਕਦੇ ਰਾਜੀਵ ਗਾਂਧੀ ਦਾ ਬੁੱਤ ਲਾ ਦਿੰਦੇ ਆ। ਹੁਣ ਅੰਮ੍ਰਿਤਸਰ ਦੇ ਵਿੱਚ ਕੁਝ ਹਿੰਦੂ ਕੱਟੜਪੰਥੀਆਂ ਨੇ ਹਾਲ ਦਹਾਈ ਪਾਈ ਹੋਈ ਆ ਕਿ ਜੀ ਅਸੀਂ ਇੱਥੇ ਵੈਦਿਆ ਦਾ ਬੁੱਤ ਲਾਉਣਾ, ਜਿਹੜਾ ਵੈਦਿਆ 1984 ਦੇ ਫੌਜੀ ਹਮਲੇ ਦਾ, ਘੱਲੂ ਘਾਰੇ ਦਾ ਫੌਜ ਦਾ ਉਸ ਟਾਈਮ ਅਫਸਰ ਸੀ, ਜਿਹਨੂੰ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਤੇ ਹੋਰ ਸਾਰੇ ਜਿਹੜੇ ਗੁਰਸਿੱਖ ਪਿਆਰੇ ਸਾਡੇ, ਜਿਨ੍ਹਾਂ ਨੇ ਇਸ ਗੰਦੇ ਬੰਦੇ ਨੂੰ ਸੋਧਾ ਲਾ ਕੇ ਸੂਰਮਗਤੀ ਦਿਖਾਉਂਦਿਆਂ ਹੋਇਆਂ ਅਦਾਲਤ ਵਿੱਚ ਜੱਜ ਕਹਿੰਦਾ ਰਿਹਾ ਵੀ ਜੇ ਤੁਸੀਂ ਨਾ ਮੰਨੋ ਤੁਹਾਨੂੰ ਕੋਈ ਸਜ਼ਾ ਨਹੀਂ ਹੋ ਸਕਦੀ। ਪਰ ਕਿਹਾ ਜਿੰਦੇ ਸੁੱਖੇ ਹੋਣਾ ਨੇ ਕਿ ਅਸੀਂ ਇਹਨੂੰ ਠੋਕਿਆ ਤੇ ਬਿਲਕੁਲ ਸਾਨੂੰ ਜਿਹੜੀ ਸਜ਼ਾ ਹੁੰਦੀ ਆ ਉਹ ਹੋ ਲੈਣ ਦਿਓ। ਫਾਂਸੀ ਤੇ ਝੂਟ ਗਏ ਤੇ ਉਸ ਵੈਦਿਆ ਨੂੰ ਫਾਹੇ ਸੋਧਾ ਲਾ ਕੇ ਤੇ ਇਸ
ਵੈਦਿਆ ਦਾ ਬੁੱਤ ਲਾਉਣ ਦੀ ਹੁਣ ਜਿੱਦ ਫੜੀ ਬੈਠੇ ਆ ਵੀ ਅੰਮ੍ਰਿਤਸਰ ਦੀ ਧਰਤੀ ਉੱਤੇ ਵੈਦਿਆ ਦਾ ਬੁੱਤ ਲਾਉਣਾ। ਕਦੇ ਕਹਿੰਦੇ ਅਸੀਂ ਭੁੱਖ ਹੜਤਾਲ ਰੱਖਾਂਗੇ, ਕਦੇ ਕੁਛ ਕਹਿੰਦੇ ਆ। ਹੁਣ ਇਹ ਜਿਹੜੇ ਹਿੰਦੂ ਕੱਟੜਪੰਥੀ ਆ ਪੰਜਾਬ ਦੀ ਧਰਤੀ ਉੱਤੇ, ਇਹ ਢਾਈ ਟੋਟਰੂ ਨਹੀਂ ਹੋਣੇ। ਆਮ ਹਿੰਦੂ ਇਹਨਾਂ ਦਾ ਹਮਾਇਤੀ ਵੀ ਨਹੀਂ ਹੈਗਾ। ਇਹ ਵੀ ਆਪਾਂ ਗੱਲ ਚੇਤੇ ਰੱਖਿਆ ਕਰੀਏ ਕਿ ਆਮ ਹਿੰਦੂ ਜਿਹੜਾ ਉਹ ਹਮਾਇਤੀ ਨਹੀਂ ਹੈਗਾ, ਪਰ ਇਹ ਜਿਹੜੇ ਨੇ ਫਿਰਕੂ ਭਾਵਨਾ ਵਾਲੇ ਲੋਕ, ਇਹ ਬੇਹੱਦ ਭੈੜੀਆਂ ਇਹੋ ਜਿਹੀਆਂ ਗੱਲਾਂ ਕਰਦੇ ਕਰਾਉਂਦੇ ਆ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦੇਣ ਦੇ ਖਿਲਾਫ ਜਿਹਾਦ ਆਰੰਭਿਆ ਸੀ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਮਾਡਲ ਭੰਨਿਆ ਸੀ ਰੇਲਵੇ ਸਟੇਸ਼ਨ ਦੇ ਉੱਤੇ ਅੰਮ੍ਰਿਤਸਰ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਾਡੇ ਧਰਮ ਦੀ, ਧਾਰਮਿਕ ਸ਼ਖਸੀਅਤਾਂ ਦੀ, ਸਾਡੇ ਧਾਰਮਿਕ ਵਿਸ਼ਵਾਸਾਂ ਦੀ ਹਰ ਵੇਲੇ ਇਹਨਾਂ ਨੇ ਉਹਨਾਂ ਨਿਸ਼ਾਨਾ ਬਣਾਉਣਾ ਹੁੰਦਾ, ਨੀਵਾਂ ਦਿਖਾਉਣਾ। ਸੋ ਇਹ ਜਿਹੜੇ ਲੋਕ ਨੇ ਇਸ ਵੇਲੇ ਪੂਰੇ ਜਾਹੋ ਜਲਾਲ ਵਿੱਚ ਆਏ ਹੋਏ ਨੇ, ਕਿਉਂਕਿ ਕਾਂਗਰਸੀਆਂ ਨੇ ਵੀ ਨਹੀਂ ਵਿਰੋਧ ਕਰਨਾ, ਬਾਦਲ ਕਿਆਂ ਨੇ ਵੀ ਨਹੀਂ ਕਰਨਾ, ਤੇ ਕਿਸੇ ਹੋਰ ਨੇ ਵੀ ਨਹੀਂ ਕਰਨਾ। ਤੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਦੇ ਲਈ ਇਹ ਲੋਕ ਕਹਿੰਦੇ ਆ ਕਿ ਵੈਦਿਆ ਦਾ ਬੁੱਤ ਜਿਹੜਾ ਹੈ ਅਸੀਂ ਉਹ ਅੰਮ੍ਰਿਤਸਰ ਦੀ ਧਰਤੀ ਉੱਤੇ ਲਾਉਣਾ। ਇੱਕ ਬੁੱਤ ਹੋਰ ਇੱਥੇ ਸ਼ੇਰਾਂ ਵਾਲਾ ਗੇਟ ਬੱਸ ਸਟੈਂਡ ਤੋਂ ਜਦੋਂ ਦਰਬਾਰ ਸਾਹਿਬ ਵਾਲੇ ਨੂੰ ਜਾਂਦੇ ਆ, ਉੱਥੇ ਲੱਗਿਆ ਹੋਇਆ। ਉਹ ਬੁੱਤ ਉਸ ਪੁਲਿਸ ਅਫਸਰ ਦਾ ਜਿਹੜੇ 2 ਅਫਸਰਾਂ ਨੂੰ ਪਟਿਆਲੇ ਦੇ ਵਿੱਚ ਖਾੜਕੂ ਜੱਦੋ ਜਹਿਦ ਦੌਰਾਨ ਉੱਥੇ ਕਤਲ ਕੀਤਾ ਗਿਆ ਸੀ, ਤੇ ਉਸ ਅਫਸਰ ਦਾ ਬੁੱਤ ਇੱਥੇ ਲਾ ਕੇ ਸਿੱਖਾਂ ਨੂੰ ਚੜਾਇਆ ਜਾ ਰਿਹਾ। ਸੋ ਪੰਜਾਬ ਦੀ ਧਰਤੀ ਉੱਤੇ, ਗੁਰੂਆਂ ਪੀਰਾਂ ਦੀ ਧਰਤੀ ਉੱਤੇ ਪੰਜਾਬ ਦੇ ਦੁਸ਼ਮਣਾਂ ਦੇ ਬੁੱਤ ਲਾ ਕੇ ਪੰਜਾਬ ਨੂੰ ਚੜਾਉਣ ਦਾ ਜਿਹੜਾ ਅਮਲ ਆ, ਇਹ ਬਹੁਤ ਖਤਰਨਾਕ ਰੁਝਾਨ ਹੈ। ਤੇ ਇੱਥੇ ਨਾਲ ਦੀ ਨਾਲ ਗੱਲ ਇਹ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦੇਣ ਦੀ ਜਿਹੜੀ ਮੰਗ ਸੀ, ਉਹਨੂੰ ਜਲੀਲ ਕਰਨ ਦੇ ਲਈ, ਉਹਨੂੰ ਲੋਕਾਂ ਦੇ ਵਿੱਚ ਨੀਵਾਂ ਦਿਖਾਉਣ ਦੇ ਲਈ ਵੀ ਆ ਤੁਸੀਂ ਕਹਿੰਦੇ ਸੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣਾ ਹੈ। ਆਹ ਲਓ ਜੀ, ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਨੇੜਲੀਆਂ ਹਰ ਦੁਕਾਨ ਤੇ ਬੀੜੀ, ਸਿਗਰਟ ਤੇ ਹੋਰ ਜਿਹੜੀਆਂ ਗਲਤ ਚੀਜ਼ਾਂ ਨੇ ਆਮ ਮਿਲਦੀਆਂ। ਸਿੱਖ ਨੌਜਵਾਨ ਜਥੇਬੰਦੀਆਂ ਨੇ ਪਿੱਛੇ ਜੇ ਉਪਰਾਲਾ ਕੀਤਾ ਸੀ, ਪਰ ਉਹ ਚੀਜ਼ ਜਿਹੜੀ ਆ ਲਗਾਤਾਰ ਜਾਰੀ ਆ। ਅੱਜ ਵੀ ਅੰਮ੍ਰਿਤਸਰ ਦੀਆਂ ਬਹੁਤ ਸਾਰੀਆਂ ਖਾਲਿਸਤਾਨੀ, ਪੰਥਕ ਤੇ ਆਮ ਸਮਾਜਿਕ ਜਥੇਬੰਦੀਆਂ ਨੇ ਇਹਦੇ ਖਿਲਾਫ ਸ਼ਹਿਰ ਵਿੱਚ ਮਾਰਚ ਕੱਢਿਆ ਤੇ ਪ੍ਰਸ਼ਾਸਨ ਨੂੰ ਇਸ ਬਾਰੇ ਲਿਖਤੀ ਤੌਰ ਤੇ ਦਿੱਤਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦਿੱਤਾ ਜਾਵੇ। ਬੀੜੀ, ਸਿਗਰਟ ਤੇ ਹੋਰ ਜਿਹੜੀਆਂ ਗਲਤ ਚੀਜ਼ਾਂ ਨੇ ਇਹਨਾਂ ਦਾ ਸ਼ਹਿਰ ਦੇ ਵਿੱਚ ਵਿਕਣਾ ਬੰਦ ਕੀਤਾ ਜਾਵੇ। ਇਹ ਚੀਜ਼ ਚੇਤੇ ਰੱਖਣ ਦੀ ਲੋੜ ਹੈ ਕਿ ਇੱਥੇ ਤਾਂ ਲੋਕ ਮੰਗ ਕਰਦੇ ਮਰ ਗਏ। 1981 ਤੋਂ ਲੋਕ ਕਲਪਦੇ, ਮਿੰਟਾਂ ਤਰਲੇ ਤੇ ਬੇਨਤੀਆਂ ਕਰਦੇ, ਮੰਗ ਪੱਤਰ ਦਿੰਦੇ, ਹੰਭ ਗਏ। ਪਰ ਮਥੁਰਾ, ਕਾਂਸ਼ੀ, ਬਨਾਰਸ ਤੇ ਹੋਰ ਕਦੇ ਕੋਈ ਗੱਲ ਨਹੀਂ ਸੁਣੀ। ਉੱਥੇ ਸਿੱਧਾ ਐਲਾਨ ਹੀ ਸੁਣਦੇ ਆ ਵੀ ਲਓ ਜੀ ਇਸ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦੇ ਦਿੱਤਾ ਗਿਆ। ਹਿੰਦੂ ਜਿਹੜਾ ਹੈ ਉਹਨੂੰ ਕੋਈ ਗੱਲ ਵੀ ਨਹੀਂ ਕਹਿਣੀ ਪੈਂਦੀ। ਸਿੱਖ ਜਿਹੜਾ ਹੈ ਉਹ ਕਹਿ ਕੇ ਹੰਭ ਜਾਂਦਾ। ਇਹ ਚੀਜ਼ ਬੜੀ ਖਤਰਨਾਕ ਹੈ। ਤੇ ਸਾਡਾ ਹਾਲ ਕੀ ਆ ਜਿਹੜਾ ਤਾਲਿਬਾਨ ਦਾ ਮਸਲਾ ਬਣਿਆ, ਉੱਥੇ ਸਰਕਾਰ ਦਾ ਐਲਾਨ ਹੋ ਗਿਆ। ਮੁੱਲਾ ਹਸਨ ਜਿਹੜਾ ਉਹਨੂੰ ਉੱਥੇ ਕਰਤਾ ਧਰਤਾ ਸਾਰਾ ਜਿਹੜਾ ਹੈਗਾ ਤਾਲਿਬਾਨ ਸਰਕਾਰ ਦੀ ਅਗਵਾਈ ਲਈ ਚੁਣਿਆ ਗਿਆ। ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਗਨੀ ਬ੍ਰਦਰ ਜਿਹੜਾ ਉਹਨੂੰ ਉਪ ਮੁਖੀ, ਹਕਾਨੀ ਨੈਟਵਰਕ ਦੇ ਸਰਾਜੂਦੀਨ ਨੂੰ ਤੇ ਮੁੱਲਾ ਉਮਰ ਦੇ ਪੁੱਤਰ ਯਕੂਬ ਨੂੰ, ਇਹਨਾਂ ਨੂੰ ਵੀ ਨਾਲ ਅਹਿਮ ਅਹੁਦੇ ਦਿੱਤੇ ਗਏ ਆ। ਦੂਜੇ ਪਾਸੇ ਕਸ਼ਮੀਰ ਦੇ ਵਿੱਚ ਗਲਾਨੀ ਦੀ ਥਾਂ ਦੇ ਉੱਤੇ ਮਸਰਤ ਆਲਮ ਨੂੰ ਉਹਨਾਂ ਨੇ ਮੁਖੀ ਚੁਣ ਲਿਆ ਹੁਰੀਅਤ ਕਾਨਫਰੰਸ ਦਾ। ਤੇ ਹੁਣ ਆ ਜਾਓ ਆਪਣੇ ਵਾਲੇ ਪਾਸੇ। ਛੇਤੀ ਕੀਤੇ ਤਾਂ ਕੋਈ ਇਸ ਪਾਸੇ ਆਪਾਂ ਧਿਆਨ ਨਹੀਂ ਦਿੰਦੇ, ਪਰ ਜਿਹੜਾ ਵੀ ਸਿੱਖ ਪੰਥਕ ਸਭਾ ਦੇ ਵਿੱਚ ਸਾਨੂੰ ਉੱਭਰਦਾ ਦਿਖੇ, ਜਿਹੜਾ ਵੀ ਸਿੱਖ ਕੌਮੀ ਜਜ਼ਬਾਤਾਂ ਦੇ ਨਾਲ ਲਬਰੇਜ ਹੋ ਕੇ ਪੰਥ ਦੀ ਸੇਵਾ ਦੇ ਵਿੱਚ ਆਵੇ, ਅਸੀਂ ਪੂਰਾ ਮਾਹੌਲ ਸਿਰਜਣ ਬਹਿ ਜਾਂਦੇ ਆ ਕਿ ਇਹਨੂੰ ਘਰੇ ਬਿਠਾਉਣਾ। ਜਿਨ੍ਹਾਂ ਨੇ ਤੇਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ,
ਜੇ ਉਹ ਸ਼ਹੀਦ ਹੋ ਗਏ ਤਾਂ ਅਸੀਂ ਉਹਨਾਂ ਨੂੰ ਭੰਡਦੇ ਆ, ਨਿੰਦਦੇ ਆ ਸੋਸ਼ਲ ਮੀਡੀਆ ਦੇ ਉੱਤੇ, ਤੇ ਜਿਹੜੇ ਬਚ ਗਏ ਆ ਉਹਨਾਂ ਨੂੰ ਕਹਿੰਦੇ ਆ ਇਹ ਤਾਂ ਬਚ ਗਏ ਕਿਉਂਕਿ ਸਰਕਾਰ ਨਾਲ ਰਲੇ ਹੋਏ ਨੇ। ਭਾਈ ਸਾਹਿਬ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਵਧਾਵਾ ਸਿੰਘ ਬੱਬਰ ਜਾਂ ਹੋਰ ਜਿਹੜੇ ਖਾਲਿਸਤਾਨੀ ਸੰਘਰਸ਼ ਦੇ ਅੱਡ-ਅੱਡ ਢੰਗ ਤਰੀਕਿਆਂ ਨਾਲ ਸੇਵਾ ਕਰਨ ਵਾਲੇ ਯੋਧੇ ਆ, ਇਹਨਾਂ ਚੋਂ ਕੋਈ ਆਪਾਂ ਛੱਡਿਆ ਜਿਹਦੇ ਖਿਲਾਫ ਕੋਈ ਨਾ ਕੋਈ ਆਪਾਂ ਕਲੰਕ ਨਾ ਲਾਇਆ ਹੋਵੇ, ਦਾਗ ਨਾ ਲਾਇਆ ਹੋਵੇ, ਭੰਡੀ ਪ੍ਰਚਾਰ ਨਾ ਕੀਤਾ ਹੋਵੇ? ਕੀ ਜਿਹੜੇ ਕਸ਼ਮੀਰੀ ਨੇ ਜਾਂ ਤਾਲਿਬਾਨ ਨੇ ਜਾਂ ਲਿੱਟੇ ਵਾਲੇ ਸੀ ਜਾਂ ਹੋਰ ਜਿਹੜੇ ਲੜ ਰਹੇ ਲੋਕ ਸੀ, ਉਹਨਾਂ ਦੇ ਜਿਹੜੇ ਆਗੂ ਸੀ, ਉਹਨਾਂ 'ਚ ਕੋਈ ਘਾਟਾਂ ਕਮਜ਼ੋਰੀਆਂ ਨਹੀਂ ਹੋਣਗੀਆਂ? ਕੀ ਉਹਨਾਂ ਦੇ ਵਿੱਚ ਕੋਈ ਔਗਣ, ਕੋਈ ਕਮੀ ਪੇਸ਼ੀ ਨਹੀਂ ਹੋਏਗੀ? ਪਰ ਆਪਣੀ ਕੌਮ ਦਾ ਬਾਬਾ ਆਦਮ ਨਿਰਾਲਾ ਹੀ ਆ। ਆਪਾਂ ਸਕਿੰਟ ਲਾਉਨੇ ਆ ਜਿਸ ਬੰਦੇ ਨੂੰ ਪਿੰਡ ਦੇ ਵਿੱਚ ਪਰੇ ਪੰਚਾਇਤ ਵਿੱਚ ਬੈਠਿਆਂ ਨੂੰ ਗੱਲ ਕਰਨ ਲੱਗਿਆਂ ਨੂੰ ਸਾਰੇ ਕਹਿੰਦੇ ਨੇ ਹੁਣ ਵੀ ਭਰਾਵਾ ਤੂੰ ਚੁੱਪ ਹੀ ਰਹਿ, ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਆਪਦਾ ਖਾਤਾ ਬਣਾ ਕੇ ਫੇਸਬੁੱਕ ਤੇ ਉਹ ਕੜੀ ਘੋਲਦਾ ਹੈ, ਉਹ ਭਕਾਈ ਮਾਰਦਾ ਹੈ ਕਿ ਜਿਨ੍ਹਾਂ ਸੂਰਮਿਆਂ ਨੇ ਪੰਥ ਦੀ ਸੇਵਾ ਦੇ ਵਿੱਚ ਆਉਣਾ ਹੁੰਦਾ, ਉਹਨਾਂ ਦੇ ਮਨਾਂ 'ਚ ਆ ਜਾਂਦਾ ਕਿ ਕੀ ਇਸ ਸੇਵਾ 'ਚ ਆ ਕੇ ਕਰਾਂਗੇ, ਕੀ ਖੱਟਾਂਗੇ ਤੇ ਕੀ ਗਵਾਵਾਂਗੇ। ਇੱਕ ਤਾਂ ਉਹ ਮਾਹੌਲ ਹੁੰਦਾ ਜਦੋਂ ਹਰੇਕ ਦਾ ਜੀ ਕਰਦਾ ਕਿ ਕੌਮ ਦੀ ਸੇਵਾ ਲਈ ਆਪਾਂ ਮੈਦਾਨ 'ਚ ਆਈਏ, ਪਰ ਸਾਡੀ ਕੌਮ ਉਲਟਾ ਮਾਹੌਲ ਸਿਰਜਣ ਵਿੱਚ ਲੱਗੀ ਹੋਈ ਹੈ। ਹਰ ਚੜ੍ਹਦੀ ਸਵੇਰ ਅਸੀਂ ਕਿਸੇ ਨਾ ਕਿਸੇ ਨੂੰ ਭੰਡਣ ਬੈਠੇ ਹੁੰਨੇ ਆ, ਤੇ ਜਿਹੜੇ ਸ਼ਰਾਰਤੀ ਅਨਸਰ ਨੇ, ਜਿਹੜੇ ਐਂਟੀ ਪੰਥਕ ਲੋਕ ਨੇ, ਉਹਨਾਂ ਨੂੰ ਵੀ ਮੈਨੂੰ ਲੱਗਦਾ ਹੁਣ ਕੋਈ ਬਹੁਤ ਤਰੱਦਦ ਕਰਨ ਦੀ ਲੋੜ ਨਹੀਂ ਹੈਗੀ। ਅਸੀਂ ਆਪ ਹੀ ਬਥੇਰਾ ਭੰਡੀ ਪ੍ਰਚਾਰ ਕਰਨ ਲਈ ਬੰਦਾ ਲੱਭ ਲੈਂਦੇ ਆ ਕਿ ਹੁਣ ਇਹਦੇ ਤੇ ਹਫ਼ਤਾ ਲਾਵਾਂਗੇ। ਸਾਡੇ ਧਰਤੀ ਉੱਤੇ, ਸਾਡੀ ਉੱਤੇ ਬੈਦਿਆ ਵਰਗਾਂ ਦੇ ਬੁੱਤ ਲੱਗ ਰਹੇ ਨੇ, ਬਿਆੰਤੇ ਬੁੱਚੜ ਤੇ ਰਾਜੀਵ ਗਾਂਧੀ ਵਰਗਿਆਂ ਦੇ ਸੋਹਲੇ ਗਾਏ ਜਾ ਰਹੇ ਨੇ। ਸਾਡੀ ਧਰਤੀ ਉੱਤੇ, ਸਾਡੀ ਕੌਮ ਦੇ, ਸਾਡੀ ਧਰਤੀ ਦੇ ਮਨੁੱਖਤਾ ਦੇ ਦੁਸ਼ਮਣਾਂ ਦੇ ਪ੍ਰੋਗਰਾਮ ਹੋ ਰਹੇ ਨੇ, ਤੇ ਸਾਡਾ ਹਾਲ ਕੀ ਆ? ਅਸੀਂ ਉਹਨਾਂ ਨੂੰ ਭੰਡਣ ਲੱਗੇ ਹੋਏ ਆ ਜਿਹੜੇ ਪੰਥ ਦਾ ਦਰਦ ਰੱਖਦੇ ਆ, ਕੌਮ ਦੀ ਚੜ੍ਹਦੀ ਕਲਾ ਲੋਚਦੇ ਆ। ਕੋਈ ਛੱਡਿਆ ਆਪਾਂ ਪਿਛਲੇ ਦਿਨਾਂ 'ਚ? ਤੇ ਇਹ ਬਿਮਾਰੀ ਨੂੰ ਰੋਕਣ ਦੇ ਲਈ ਜਦੋਂ ਵੀ ਕੋਈ ਬੋਲਦਾ ਉਹਦੇ ਦੁਆਲੇ ਹੋ ਜਾਂਦੇ ਆ। ਭਾਈ ਇਸ ਤਰ੍ਹਾਂ ਤਾਂ ਔਖਾ ਹੈ। ਮੈਂ ਜਦੋਂ ਦੇਖਦਾ ਆਲੇ ਦੁਆਲੇ ਦੂਜੀਆਂ ਕੌਮਾਂ ਦਾ ਹਾਲ, ਕਿ ਹਿੰਦੂ ਜਿਹੜੇ ਲੀਡਰ ਨੇ ਉਹਨਾਂ ਦੇ ਬਾਰੇ ਆਪਾਂ ਨਿੱਤ ਦੇਖਦੇ ਆ ਕਿ ਕਿੰਨਾ ਉਹਨਾਂ ਦਾ ਮਾੜਾ ਕੰਮ ਸਾਹਮਣੇ ਆਉਂਦਾ। ਕਦੇ ਆ ਜਾਂਦਾ ਕਿ ਹਿੰਦੂ ਸਿਵ ਸੈਨਾ ਦੇ ਲੀਡਰ ਜਿਹੜੇ ਆ ਉਹ ਆਹ ਗਲਤ ਕੰਮ ਕਰਦੇ ਫੜੇ ਗਏ, ਇਸ ਕੇਸ ਵਿੱਚ ਫੜੇ ਗਏ, ਬੜੇ ਉਹਨਾਂ ਦੇ ਨਿੱਤ ਖਬਰਾਂ ਛਪਦੀਆਂ। ਸਭ ਤੋਂ ਭਿਆਨਕ, ਸਭ ਤੋਂ ਮਾੜੀ ਤੇ ਸਭ ਤੋਂ ਘਟੀਆ ਜਿਹੜੀ ਉਹਨਾਂ ਦੀ ਖਬਰ ਹੁੰਦੀ ਹੈ ਕਿ ਜੀ ਜਾਣ ਬੁੱਝ ਕੇ ਭੜਕਾਹਟ ਪੈਦਾ ਕਰਕੇ ਫਿਰ ਆਪਦੇ ਆਪ ਨੂੰ ਆਪ ਹੀ ਚਿੱਠੀਆਂ ਪਵਾ ਲੈਂਦੇ ਆ, ਫੋਨ ਕਰਵਾ ਲੈਂਦੇ ਆ, ਹਮਲੇ ਕਰਵਾ ਲੈਂਦੇ ਆ ਨਕਲੀ, ਤਾਂ ਕਿ ਸਿੱਖ ਨੌਜਵਾਨ ਜਿਹੜੇ ਆ ਉਹਨਾਂ ਤੋਂ ਖਤਰਾ ਦਰਸਾ ਕੇ ਆਪਦੇ ਲਈ ਸਿਕਿਉਰਿਟੀ ਲਈ ਜਾ ਸਕੇ। ਇੱਕ ਪਾਸੇ ਇਹ ਹਾਲ ਆ ਉਹਨਾਂ ਦਾ। ਪਰ ਮੈਂ ਕਦੇ ਕੋਈ ਹਿੰਦੂ ਕੱਟੜਪੰਥੀ ਦੇ ਇਹੋ ਜਿਹੀ ਕਰਤੂਤ ਨਸ਼ਰ ਹੋਣ ਤੋਂ ਬਾਅਦ ਹਿੰਦੂ ਸਮਾਜ ਦਾ, ਹਿੰਦੂ ਭਾਈਚਾਰੇ ਦਾ ਕੋਈ ਬੰਦਾ ਨਹੀਂ ਦੇਖਿਆ ਜਿਹੜਾ ਉਹਨਾਂ ਨੂੰ ਲਾਹਨਤਾਂ ਪਾਉਂਦਾ ਹੋਵੇ। ਪਾਉਣੀਆਂ ਚਾਹੀਦੀਆਂ ਨੇ। ਬੜੇ ਘਟੀਆ ਕੰਮ ਕਰਦੇ ਫੜੇ ਜਾਂਦੇ ਆ, ਫਿਰ ਵੀ ਹਿੰਦੂ ਭਾਈਚਾਰਾ ਦੜ ਵੱਟ ਕੇ ਬੈਠਾ ਰਹਿੰਦਾ ਤੇ ਆਪਣਾ ਕੰਮ ਹੀ ਉਲਟਾ। ਜੇ ਤਾਂ ਕੋਈ ਸਹੀ ਕੰਮ ਕਰੇ ਉਹਦੀ ਤਾਂ ਸਪੋਰਟ ਕੀ ਕਰਨੀ ਆ, ਚੰਗੇ ਭਲੇ ਗੁਰਸਿੱਖਾਂ ਨੂੰ ਭੰਡੀ ਜਾਂਦੇ। ਇੱਥੇ ਆ YouTube ਚੈਨਲਾਂ ਦੇ ਉੱਤੇ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਨੱਚਣ ਗਾਉਣ ਦਾ, ਗਾਣਿਆਂ ਦੇ ਉੱਤੇ ਆਪਦੇ ਹਾਵ ਭਾਵ ਦਰਸਾਉਣ ਦਾ ਇਹੋ ਜਿਹਾ ਭੂਤ ਸਵਾਰ ਹੋਇਆ ਹੈ ਕਿ ਜੇਕਰ ਕੋਈ ਦੂਜੀ ਧਰਤੀ ਦਾ, ਦੂਜੇ ਥਾਂ ਦਾ ਬੰਦਾ ਜਿਹੜਾ ਸਾਡੇ ਨਾਲ ਮਿਲਵਰਤਨ ਨਾ ਹੋਵੇ, ਉਹ ਦੇਖੇ ਤਾਂ ਉਹ ਇਹੀ ਸਮਝੂਗਾ ਵੀ ਜਿਹੜੀਆਂ ਪੰਜਾਬਣਾਂ ਨੇ, ਪੰਜਾਬ ਦੀਆਂ ਕੁੜੀਆਂ ਨੇ, ਇਹਨਾਂ ਨੂੰ ਤਾਂ ਆਹੀ ਕੁਛ ਆਉਂਦਾ ਬਸ। ਸਾਡੀ ਪੰਜਾਬ ਦੀ ਧਰਤੀ ਨੇ ਜਿੱਥੇ ਮਾਈ ਭਾਗ ਕੌਰ ਵਰਗੀਆਂ ਤੇ ਹੋਰ
ਆ ਜਿਹੜਾ ਹੁਣ ਸੰਘਰਸ਼ ਚੱਲ ਰਿਹਾ ਇਹਦੇ ਵਿੱਚ ਬੇਅੰਤ ਜ਼ੁਲਮ ਦਾ ਸਾਹਮਣਾ ਕਰਨ ਵਾਲੀਆਂ ਔਰ ਸਿੱਖ ਸੂਰਮਿਆਂ ਨੂੰ ਸਾਥ ਸਹਿਯੋਗ ਦੇਣ ਵਾਲੀਆਂ ਭੈਣਾਂ, ਮਾਵਾਂ, ਧੀਆਂ, ਬਹੁਤ ਚੰਗੇ ਸੰਸਕਾਰਾਂ ਵਾਲੀਆਂ ਬੀਬੀਆਂ ਇੱਥੋਂ ਹੋਈਆਂ ਨੇ। ਪਰ ਹੁਣ ਮੀਡੀਆ ਜਿਹੜਾ ਸੋਸ਼ਲ ਮੀਡੀਆ ਇਹਦੇ ਉੱਤੇ ਜੋ ਕੁਝ ਚੱਲ ਰਿਹਾ ਸਾਡੇ ਸਾਹਮਣੇ ਆ, ਭੈੜੀ ਤੋਂ ਭੈੜੀ, ਮਾੜੀ ਤੋਂ ਮਾੜੀ, ਉਕਸਾਹਟ ਵਾਲੀ ਜਿਹੜੀ ਆ ਉਹ ਵੀਡੀਓ ਆ ਰਹੀ ਆ। ਤੇ ਉਦੋਂ ਵੀ ਗਾਹਾਂ ਕੰਮ ਲੰਘ ਗਿਆ ਕਿ ਕੁਝ ਬੰਦਿਆਂ ਨੇ ਨੋਟ ਛਾਪਣ ਦਾ, ਪੈਸੇ ਕਮਾਉਣ ਦਾ ਢੰਗ ਹੀ ਫੜ ਲਿਆ ਕਿ ਉਕਸਾਹਟ ਭਰੀਆਂ, ਕਾਮੁਕ, ਭੜਕਾਹਟ ਵਾਲੀਆਂ ਵੀਡੀਓਜ਼ ਬਣਾਈਆਂ ਜਾਣ, ਜਿਹਦੇ ਵਿੱਚ ਪੰਜਾਬ ਦੇ ਪਿੰਡੂ ਬੋਲ ਬਾਣੀ ਦੇ, ਕੱਪੜੇ ਲੀੜੇ ਦੇ ਬਹਾਨੇ ਲੋਕਾਂ ਦੇ ਮਨਾਂ ਵਿੱਚ ਇਹ ਪਾਇਆ ਜਾਵੇ ਕਿ ਜਿਹੜੇ ਆ ਸਿੱਖ ਨੇ ਜਾਂ ਪੰਜਾਬ ਦੇ ਪਿੰਡ ਨੇ ਇਹ ਤਾਂ ਬੇਹੱਦ ਨੀਵੇਂ ਦਰਜੇ ਦੀ ਬੋਲੀ ਬੋਲਦੇ ਆ, ਤੇ ਜਿਹੜੇ ਸਾਡੇ ਆਮ ਸਮਾਜਿਕ ਰਿਸ਼ਤੇ ਆ, ਜੀਜਾ ਸਾਲੀ ਦਾ ਜਾਂ ਨਣਦ ਭਰਜਾਈ ਦਾ, ਜਿਹੜਾ ਭਰਜਾਈ ਜੇਠ ਦਾ, ਦਿਓਰ ਭਰਜਾਈ ਦਾ, ਸਹੁਰੇ ਦਾ, ਇਹਨਾਂ ਸਾਰਿਆਂ ਨੂੰ ਮੁੱਖ ਰੱਖ ਕੇ ਇੰਨੀ ਨੀਵੇਂ ਦਰਜੇ ਦੀ, ਇੰਨੀ ਅਸਭਿਅਕ ਤੇ ਹਲਕੇ ਦਰਜੇ ਦੀਆਂ ਵੀਡੀਓਜ਼ ਬਣਾ ਕੇ ਲੋਕਾਂ ਦੇ ਬਾਰੇ, ਪੰਜਾਬ ਦੇ ਬਾਰੇ ਜੋ ਅਕਸ ਬਣਾਇਆ ਜਾ ਰਿਹਾ, ਔਰ ਇਸ ਚੀਜ਼ ਨੂੰ ਕਿੰਨੇ ਲੰਮੇ ਅਰਸੇ ਤੋਂ ਤੋਏ ਤੋਏ ਹੁੰਦੀ ਸੀ। ਆਖਰ ਕੁਝ ਨੌਜਵਾਨ ਉੱਠੇ, ਉਹਨਾਂ ਨੇ ਬਹੁਤ ਸਲੀਕੇ ਤਰੀਕੇ ਨਾਲ ਪਹਿਲਾਂ ਥਾਣਿਆਂ 'ਚ ਉਹਨਾਂ ਬੰਦਿਆਂ ਨੂੰ ਵੀ ਕਿਹਾ, ਅਖੀਰ ਜਦੋਂ ਧੌਲ ਧੱਫਾ ਕੀਤਾ ਤਾਂ ਉਹਨਾਂ ਦੇ ਹੱਕ ਵਿੱਚ ਸਾਡੇ ਲੋਕ ਸੋਸ਼ਲ ਮੀਡੀਆ ਤੇ ਡਟ ਗਏ ਕਿ ਜੀ ਜਿਹੜਾ ਕੰਜਰਖਾਨਾ ਕਰਦੇ ਆ ਤਾਂ ਬਹੁਤ ਵਧੀਆ ਕੰਮ ਹੈ, ਇਹ ਜੀ ਸਿੰਘ ਐ ਕਾਹਤੋਂ ਕਰਦੇ ਆ, ਸਿੰਘ ਉਹ ਕਾਹਤੋਂ ਕਰਦੇ ਆ ਜੀ, ਤੁਸੀਂ ਨਾ ਦੇਖੋ ਜੀ। ਭਾਈ ਜਿਹੜਾ ਨਸ਼ਾ ਆ, ਜਿਹੜੀਆਂ ਅਯਾਸ਼ੀਆਂ, ਬਦਮਾਸ਼ੀਆਂ ਤੇ ਹੋਰ ਗਲਤ ਚੀਜ਼ਾਂ ਆ, ਇਹਨਾਂ ਬਾਰੇ ਵੀ ਫਿਰ ਇਹੀ ਕਹਿ ਲਿਆ ਕਰੀਏ ਵੀ ਆਪਾਂ ਕੀ ਲੈਣਾ। ਪਰ ਜਦੋਂ ਅੱਗ ਆਪਦੇ ਘਰ ਨੂੰ ਆਉਂਦੀ ਆ, ਅੱਜ ਬਗਾਨੀਆਂ ਧੀਆਂ ਭੈਣਾਂ ਬਾਰੇ, ਲੋਕਾਂ ਦੇ ਬਾਰੇ ਗੱਲ ਕਰਨੀ ਆ ਨਾ, ਉਹ ਚੰਗਾ ਲੱਗਦਾ ਵੀ ਲਓ ਜੀ ਦੂਜਿਆਂ ਦੀਆਂ ਧੀਆਂ ਨੇ, ਪਰ ਇਹ ਆਪਦੇ ਘਰ ਨੂੰ ਅੱਗ ਆਊਗੀ ਜਦੋਂ ਸਾਡੀਆਂ ਬੱਚੀਆਂ ਵੀ ਰੀਸੋ ਰੀਸ ਕਰਨਗੀਆਂ। ਸੋ ਜੇਕਰ ਕੁਝ ਨੌਜਵਾਨ ਉੱਠੇ ਆ, ਉਹਨਾਂ ਨੂੰ ਸਮਝਾਈਏ ਕਿ ਤੁਸੀਂ ਹੋਰ ਵਧੀਆ ਤਰੀਕੇ ਨਾਲ, ਇਸ ਤਰੀਕੇ ਨਾਲ ਇੰਜ ਕਰੋ, ਸਾਥ ਦਈਏ ਉਹਨਾਂ ਦਾ। ਪਰ ਸਾਡੇ ਭਾਈਚਾਰੇ ਨੇ ਕੰਜਰਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਤੇ ਇੱਥੇ ਜਿਹੜੇ ਅੱਜ ਦੇ ਨੌਜਵਾਨ ਨੇ, ਪੰਥ ਦਰਦੀ ਹੈ, ਜੇ ਉਹਨਾਂ ਦੀ ਗੱਲ ਕਰੀਏ, ਬੜਾ ਔਖਾ ਯਾਰ, ਪੇਟ ਪਾਲਣੇ, ਰੋਟੀ ਦਾ ਸਾਧਨ ਹੈ ਨਹੀਂ। ਜਿਨ੍ਹਾਂ ਕੋਲੇ 4 ਪੈਸੇ ਆ ਉਹ ਜਾਂ ਤਾਂ ਬਾਹਰ ਨੂੰ ਜਾ ਰਹੇ ਆ ਜਾਂ ਕੋਈ ਹੋਰ ਸਿਸਟਮ ਹੈ। ਹਮਾਤੜ ਘਰਾਂ ਦੇ ਨੌਜਵਾਨ ਆ ਜਿਹੜੇ ਪੰਥ ਦਾ ਦਰਦ ਰੱਖਦੇ ਆ, ਤੇ ਹਰ ਸ਼ਹਿਰ ਦੇ ਵਿੱਚ, ਹਰ ਇਲਾਕੇ ਦੇ ਵਿੱਚ ਗਿਣਤੀ ਦੇ ਬੰਦੇ ਆ। ਮੈਂ ਕਹਿੰਦਾ ਹੁੰਦਾ ਕਿ 5000 ਮਸਾ ਹੋਣਾ ਸਾਰੇ ਪੰਜਾਬ ਦੇ ਵਿੱਚੋਂ। ਉਹਨੇ ਹੀ ਸਰਸੇ ਵਾਲੇ ਦੀਆਂ ਕਰਤੂਤਾਂ ਦਾ ਵਿਰੋਧ ਕਰਨਾ, ਉਹਨੇ ਹੀ ਕਿਸੇ ਫਿਲਮ ਗੰਦੀ ਆ ਗਈ, ਭੈੜੀ ਆ ਗਈ, ਉਹਨੇ ਹੀ ਕਿਸੇ ਸ਼੍ਰੋਮਣੀ ਕਮੇਟੀ ਦੀ ਗਲਤ ਗੱਲ ਦਾ, ਉਹਨੇ ਕੀ ਬੰਦੇ ਆ। ਉਹਨਾਂ ਲੋਕਾਂ ਨੂੰ ਥਾਂ ਥਾਂ ਦੇ ਉੱਤੇ ਲੜਨਾ ਪੈ ਰਿਹਾ। ਆ ਸਾਡੇ ਸਾਹਮਣੇ ਆ, ਗੁਰਦਾਸ ਮਾਨ ਨੇ ਪਿਛਲੇ ਸਾਰੇ ਹਫ਼ਤੇ 'ਚ ਕੰਮ ਲਾਈ ਰੱਖਿਆ ਲੋਕਾਂ ਨੂੰ। ਅੱਜ ਉਹਦੀ ਜ਼ਮਾਨਤ ਦੀ ਅਰਜੀ ਆ ਜਿਹੜੀ ਜਲੰਧਰ ਦੀ ਕੋਰਟ ਦੇ ਵਿੱਚੋਂ ਰੱਦ ਹੋ ਗਈ ਹੈ, ਤੇ ਉਹਦੇ ਖਿਲਾਫ ਉੱਥੇ ਜੱਦੋ-ਜਹਿਦ ਨੌਜਵਾਨ ਕਰ ਰਹੇ ਆ। ਆ ਜਿਹੜੇ ਲੋਕਾਂ ਨੂੰ ਇਹ ਤਕਲੀਫ ਆ ਕਿ ਕੰਜਰਖਾਨੇ ਵਾਲੀਆਂ ਵੀਡੀਓਜ਼ ਬਣਾਉਣ ਵਾਲਿਆਂ ਨੂੰ ਕਿਉਂ ਰੋਕਿਆ ਜਾ ਰਿਹਾ, ਉਹੀ ਬੰਦੇ ਨੇ ਜਿਹੜੇ ਕਹਿੰਦੇ ਆ ਗੁਰਦਾਸ ਮਾਨ ਜਿਹੜਾ ਬਿਲਕੁਲ ਠੀਕ ਆ ਜੀ, ਇਹਦੀ ਹਮਾਇਤ ਕਰਨੀ ਚਾਹੀਦੀ। ਇਹੀ ਲੋਕ ਨੇ ਜਿਹੜੇ ਕਹਿਣਗੇ ਕਿ ਫਤਿਹਗੜ੍ਹ ਸਾਹਿਬ ਪਾਰਕ ਦੇ ਵਿੱਚ ਜਿਹੜੇ ਗਲਤ ਕੰਮਾਂ ਨੂੰ ਰੋਕਦੇ ਆ ਵੀ ਉਹ ਗਲਤ ਨੇਗੇ ਜੀ। ਇਹੀ ਉਹ ਲੋਕ ਨੇ ਜਿਹੜੇ ਕਹਿੰਦੇ ਆ ਕਿ ਜਿਹੜੇ ਸਿੱਖ ਪੰਥ ਦਰਦੀ ਇਸ ਪੰਜਾਬ ਦੀ ਧਰਤੀ ਉੱਤੇ ਗਲਤ ਕੰਮਾਂ ਦੇ ਖਿਲਾਫ ਡਟਦੇ ਆ ਵੀ ਇਹ ਬਹੁਤ ਮਾੜਾ ਕਰ ਰਹੇ ਆ। ਪਰ ਇਹਨਾਂ ਲੋਕਾਂ ਨੂੰ ਜੇ ਕਹਿ ਦਈਏ ਵੀ ਵੈਦਿਆ ਦਾ ਬੁੱਤ ਲੱਗਣਾ, ਜਿਹਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲੀ ਫੌਜ ਦੀ ਕਮਾਂਡ ਕੀਤੀ ਸੀ, ਚਲੋ ਉਹਦਾ ਵਿਰੋਧ ਕਰਨਾ ਹੈ, ਉਸ ਟਾਈਮ ਇਹਨਾਂ ਨੂੰ ਕੰਮ ਚੇਤੇ ਆ ਜਾਂਦੇ ਆ। ਉਹ ਸੋਸ਼ਲ ਮੀਡੀਆ ਦੇ ਉੱਤੇ ਬਹਿ ਕੇ ਇੱਥੇ ਹਰੇਕ ਦੀ ਦਾੜੀ ਨੂੰ ਹੱਥ ਪਾ ਲੈਣਗੇ। ਤੇ ਜਿਹੜੇ ਨੌਜਵਾਨ ਅੱਜ ਪੰਥ ਦਰਦੀ ਨੇ,
ਇਹ ਜਦੋਂ ਕੋਈ ਐਕਸ਼ਨ ਕੋਈ ਕਾਰਵਾਈ ਕਰਦੇ ਆ ਨਾਲ ਦੀ ਨਾਲ ਫਿਰ ਖਾਲਿਸਤਾਨੀ ਖਾੜਕੂ ਯੋਧਿਆਂ ਨੂੰ ਵੀ ਨਾਲ ਹੀ ਟਾਰਗੇਟ ਕੀਤਾ ਜਾਂਦਾ ਹੈ। ਇਹ ਜੀ ਇਹੋ ਜਿਹੇ ਸੀਗੇ ਜੀ ਜਿਨ੍ਹਾਂ ਨੇ ਐ ਕੀਤਾ ਉਹ ਕੀਤਾ। ਭਾਈ ਜੇਕਰ ਪੰਜਾਬ ਦੀ ਧਰਤੀ ਉੱਤੇ ਗਲਤ ਰੁਝਾਨਾਂ ਗਲਤ ਵਰਤਾਰਿਆਂ ਦੇ ਖਿਲਾਫ ਕੋਈ ਬੋਲਦਾ ਕਰਦਾ ਹੈ, ਭਾਈ ਇਹ ਸੋਚਿਆ ਕਰੀਏ ਕਿ ਉਹ ਸਾਡੀ ਲੜਾਈ ਲੜ ਰਹੇ ਨੇ, ਸਾਡੇ ਧੀਆਂ ਪੁੱਤਾਂ ਨੂੰ ਕਰਾਹੇ ਪੈਣ ਤੋਂ ਰੋਕ ਰਹੇ ਨੇ। ਬੜੀ ਭਾਰੀ ਲੋੜ ਆ ਇਸ ਗੱਲ ਦੀ। ਤੇ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਹੀਰੋ ਕੌਣ ਨੇ। ਆ ਕੱਲ ਰਾਤ ਤੋਂ ਇੱਕ ਚਰਚਾ ਚੱਲ ਰਹੀ ਹੈ, ਇੱਕ ਭੈਣ ਚਰਨਜੀਤ ਕੌਰ ਜਿਹੜੀ ਕਿ ਸਿੱਖ ਜੁਝਾਰੂ ਭਾਈ ਰਣਜੀਤ ਸਿੰਘ ਨੀਟਾ ਉਹਨਾਂ ਦੀ ਸਿੰਘਣੀ ਹੈ, ਤੇ ਉਹ ਚੜ੍ਹਾਈ ਕਰ ਗਏ। ਤੇ ਬਹੁਤ ਸਾਰੇ ਲੋਕ ਹੁਣ ਪੁੱਛ ਰਹੇ ਆ ਕਿ ਇਸ ਫੇਸਬੁੱਕ ਦੇ ਉੱਤੇ ਅਸੀਂ ਉਹਨਾਂ ਨਾਲ ਐਡ ਸੀਗੇ, ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੁਖੀ ਭਾਈ ਰਣਜੀਤ ਸਿੰਘ ਨੀਟਾ ਦੀ ਸਿੰਘਣੀ। ਹੱਦ ਹੋਈ ਪਈ ਆ। ਜਿਹੜੇ ਕੰਜਰਖਾਨਾ ਕਰਦੇ ਆ ਉਹਨਾਂ ਦੀ ਕੱਲੀ ਕੱਲੀ ਗੱਲ ਪਤਾ, ਜਿਹੜੇ ਗੜਬੜਾ ਵਾਲੇ ਘਟੀਆ ਵਰਤਾਰਿਆਂ ਵਾਲੇ ਨੇ ਉਹਨਾਂ ਦੀ ਹਰ ਗੱਲ ਦਾ ਪਤਾ, ਪਰ ਸਾਡੀ ਕੌਮ ਦੀ ਲੜਾਈ ਲੜਨ ਵਾਲੇ ਸੂਰਮਿਆਂ ਦੇ ਪਰਿਵਾਰਾਂ ਦਾ ਪਤਾ ਨਹੀਂ ਹੈ। ਸਾਨੂੰ ਨਹੀਂ ਪਤਾ ਕਿ ਭਾਈ ਰਣਜੀਤ ਸਿੰਘ ਨੀਟਾ ਦੀ ਸਿੰਘਣੀ ਸ਼ਹੀਦ ਹੋ ਗਈ, ਪਰ ਇਹ ਜ਼ਰੂਰ ਪਤਾ ਹੋਊਗਾ ਵੀ ਕਿਹੜੇ ਗਾਉਣ ਵਾਲੇ ਦਾ ਕਿਹੜਾ ਗਾਣਾ ਤੇ ਕਿਹੜੀ ਫਿਲਮ ਜਿਹੜੀ ਆ ਕਦੋਂ ਰਿਲੀਜ਼ ਹੋਣੀ। ਮੈਂ ਇਹ ਗੱਲਾਂ ਕਿਉਂ ਕਰਦਾ, ਕਈ ਭਰਾ ਕਹਿ ਦਿੰਦੇ ਆ ਕਿ ਬਹੁਤ ਜੀ ਛੋਟੀਆਂ ਚੱਕਰਾਂ 'ਚ ਪੈ ਜਾਂਦੇ ਹੋ। ਕਹਿੰਦੇ ਆ ਵੀ ਜਿਹੜੀਆਂ ਕੌਮਾਂ ਨੇ ਉਹ ਅਣਖ ਗੈਰਤ ਵਾਲੇ, ਤੇਗ ਵਾਲੇ, ਕਿਰਪਾਨ ਵਾਲੇ, ਸ਼ਾਸਤਰ ਵਾਲੇ ਦੌਰ ਦੇ ਵਿੱਚ ਚੜ੍ਹਦੀ ਕਲਾ ਵਿੱਚ ਜਾਂਦੀਆਂ ਨੇ, ਪਰ ਜਦੋਂ ਸ਼ਰਾਬ ਕਬਾਬ ਨਸ਼ੇ ਅਯਾਸ਼ੀ ਬਦਮਾਸ਼ੀ ਉਦੋਂ ਕੌਮਾਂ ਮਰ ਜਾਂਦੀਆਂ ਨੇ। ਤਾਂ ਸਾਡੀ ਕੌਮ ਦੇ ਵਿੱਚ ਬਹੁਤ ਇਸ ਗੱਲ ਦੇ ਵਿੱਚ ਰੁਝਾਨ ਜਿਹੜਾ ਦਿਨੋਂ ਦਿਨ ਵੱਧ ਰਿਹਾ, ਕਰਾਹੇ ਪੈ ਰਹੀ ਹੈ ਜਵਾਨੀ। ਪੰਜਾਬ ਚੋਂ ਹਰੇਕ ਭੱਜ ਜਾਣਾ ਚਾਹੁੰਦਾ, ਰਹਿ ਇਕੱਲੇ ਉਹ ਗਏ ਜਿਨ੍ਹਾਂ ਦੀ ਵਾਹ ਨਹੀਂ ਚੱਲਦੀ। ਤੇ ਇਸ ਧਰਤੀ ਦੇ ਉੱਤੇ ਹਿੰਦੂ ਕੱਟੜਪੰਥੀ ਜੇ ਅੱਜ ਵੈਦਿਆ ਵਰਗਿਆਂ ਦੇ ਬੁੱਤ ਲਾਉਣ ਜੋਗੀ ਗੱਲ ਕਰਨ ਜੋਗੇ ਹੋਏ ਨੇ, ਤਾਂ ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹੀ ਆ ਕਿ ਸਾਡੀ ਸਿੱਖ ਸ਼ਕਤੀ ਆ ਜਿਹੜੀ ਸਾਡੀ ਸਿੱਖਾਂ ਦੀ ਇੱਥੇ ਪਕੜ ਹੈ, ਉਹ ਦਿਨੋਂ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਨਹੀਂ ਕਿਸੇ ਦੀ ਜ਼ਰੂਰਤ ਕੀ ਪੈ ਜੇ। ਤੇ ਬਾਲ ਠਾਕਰੇ ਵਾਲੀ ਗੱਲ ਫਿਰ ਚੇਤੇ ਆ ਗਈ। 1988 ਦੇ ਵਿੱਚ ਉਹਨੇ ਇਹ ਐਲਾਨ ਕੀਤਾ ਸੀ ਵੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਹਿੰਦੂਆਂ ਨਾਲ ਹੋ ਰਿਹਾ ਬੜਾ ਮਾੜਾ ਹੋ ਰਿਹਾ, ਤੇ ਅਸੀਂ ਐ ਕਰ ਦਿਆਂਗੇ ਉਹ ਕਰ ਦਿਆਂਗੇ ਸਿੱਖਾਂ ਦਾ ਬੰਬੇ ਦੇ ਵਿੱਚ, ਜੇਕਰ ਤੁਸੀਂ ਸਾਡੀ ਗੱਲ ਨਾ ਮੰਨੀ। ਕਈ ਉਹਨੇ ਸ਼ਰਤਾਂ ਜਿਹੀਆਂ ਰੱਖੀਆਂ। ਇਹ ਤੋਂ ਚਿੱਠੀ ਲੈ ਕੇ ਭੇਜੀ, ਉਹ ਅਜੀਤ ਅਖਬਾਰ ਛਪੀ ਸੀ, ਉਹਦੇ ਵਿੱਚ ਇਹੀ ਲਿਖਿਆ ਸੀ ਕਿ ਤੁਹਾਡੀ ਜਿਹੜੀ ਧਰਤੀ ਆ ਬੰਬੇ, ਗੁਜਰਾਤ, ਮਹਾਰਾਸ਼ਟਰ ਵਾਲੀ, ਬਾਲ ਠਾਕਰੇ ਜੀ ਤੁਸੀਂ ਇੱਥੇ ਮਹਾਰਾਸ਼ਟਰ ਦੇ ਜਿਹੜੇ ਹੀਰੋ ਨੇ ਮਰਾਠਿਆਂ ਦੇ, ਉਹਨਾਂ ਦੀ ਬੇਅਦਬੀ ਸਹਾਰ ਲਓਗੇ। ਜੇਕਰ ਕੋਈ ਇੱਥੇ ਉਹਨਾਂ ਦੇ ਬੁੱਤ ਬਣਾ ਕੇ ਲਾਵੇ, ਉਹਨਾਂ ਨੂੰ ਤੁਹਾਨੂੰ ਚੜਾਵੇ ਜਿਨ੍ਹਾਂ ਨੇ ਤੁਹਾਡੀ ਧਰਤੀ ਦਾ, ਤੁਹਾਡੇ ਹਿੱਤਾਂ ਦਾ, ਤੁਹਾਡੇ ਲੋਕਾਂ ਦਾ ਘਾਣ ਕੀਤਾ ਹੋਵੇ। ਬੜੀਆਂ ਗੱਲਾਂ ਬਾਤਾਂ ਉਦੋਂ ਚਿੱਠੀ 'ਚ ਲਿਖੀਆਂ, ਜਿਹਦਾ ਅਸਰ ਹੋਇਆ ਤੇ ਬਾਲ ਠਾਕਰੇ ਨੂੰ ਮਹਿਸੂਸ ਹੋਇਆ ਕਿ ਮੈਂ ਗਲਤ ਕਰ ਰਿਹਾ, ਪੰਜਾਬ ਦੇ ਹਿੰਦੂ ਵਾਕਿਆ ਜੁੱਤੀਆਂ ਦੇ ਲਾਇਕ ਨੇ। ਅੱਜ ਉਹੀ ਚੀਜ਼ ਫੇਰ ਚੇਤੇ ਆ ਰਹੀ ਆ। ਅੱਜ ਆ ਵੈਦਿਆ ਦੇ ਜਿਹੜੇ ਬੁੱਤ ਲਾਉਂਦੇ ਫਿਰਦੇ ਆ, ਉਹਨਾਂ ਨੂੰ ਪੁੱਛੋ ਵੈਦਿਆ ਤੁਹਾਡੀ ਭੂਆ ਦਾ ਪੁੱਤ ਸੀਗਾ? ਵੈਦਿਆ ਦਾ ਪੰਜਾਬ ਨਾਲ ਰਿਲੇਸ਼ਨ ਕੀ ਆ? ਵੈਦਿਆ ਭਾਰਤੀ ਫੌਜ ਦਾ ਇੱਕ ਅਫਸਰ ਸੀ, ਜਿਹਨੂੰ ਉਸ ਵੇਲੇ ਇੰਦਰਾ ਗਾਂਧੀ ਨੇ ਕਹਿਤਾ, ਪਰ ਨਾਲ ਦੀ ਨਾਲ ਇਹ ਗੱਲ ਚੇਤੇ ਰੱਖੋ, ਬਹੁਤ ਅਫਸਰਾਂ ਨੇ ਚਿੱਠੀਆਂ ਕਿਤਾਬਾਂ ਲਿਖ ਕੇ ਜਾਂ ਇੰਟਰਵਿਊਜ਼ ਦੇ ਵਿੱਚ ਇਹ ਗੱਲ ਨੂੰ ਕਿਹਾ ਕਿ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਬਹੁਤ ਗਲਤ ਹੋਇਆ, ਬੜਾ ਮਾੜਾ ਹੋਇਆ। ਬ੍ਰਿਗੇਡੀਅਰ ਸਿਨਹਾ ਦੀ ਇੰਟਰਵਿਊ ਜਦੋਂ ਸੁਣਦੇ ਆ, ਜਾਂ ਜਿਹੜਾ ਜਨਰਲ ਸੁੰਦਰ ਜੀ ਬਾਰੇ
ਟ੍ਰਿਬਿਊਨ ਵਾਲੇ ਪ੍ਰਭਜੋਤ ਸਿੰਘ ਦੇ ਨਾਲ ਜਿਹੜੀ ਗੱਲਬਾਤ ਹੋਈ ਉਹ ਪੜ੍ਹਦੇ ਆ। ਬੜੇ ਲੋਕ ਆ ਫੌਜ ਦੇ ਅਫਸਰ ਜਿਹੜੇ ਇਸ ਹਮਲੇ ਤੋਂ, ਇਸ ਕਾਰਵਾਈ ਤੋਂ ਬੜੇ ਦੁਖੀ ਹੈ। ਭਾਰਤ ਦੇ ਬੜੇ ਅਹਿਮ ਅਹੁਦਿਆਂ ਤੇ ਬੈਠੇ ਜਿਹੜੇ ਸੁਬਰਾਮਨੀਅਮ ਸਵਾਮੀ ਵਰਗੇ ਨੇ, ਉਹ ਪਿੱਟਦੇ ਆ ਕਿ ਭਾਰਤ ਅਤੇ ਸਿੱਖਾਂ ਦੇ ਵਿਚਾਲੇ ਬਹੁਤ ਵੱਡੀ ਦਫੇੜ ਪਾ ਦਿੱਤੀ ਆ ਇਸ ਕਾਰਵਾਈ ਨੇ, ਤੇ ਸਾਨੂੰ ਖਾਲਿਸਤਾਨ ਦੇ ਰਾਹ ਤੁਰ ਲਈ ਇਸ ਵੈਦਿਆ ਵਾਲੀ ਕਰਤੂਤ ਨੇ ਕੀਤਾ। ਤੇ ਉਸ ਵੈਦਿਆ ਨੂੰ ਸ਼ਾਇਦ ਹੋ ਸਕਦਾ ਨਿੱਜੀ ਤੌਰ ਤੇ ਬੜਾ ਦੁੱਖ ਹੋਵੇ, ਹੋ ਸਕਦਾ ਉਹ ਇਸ ਗੱਲ ਤੇ ਸ਼ਰਮ ਹੀ ਮੰਨਦਾ ਹੋਵੇ, ਪਰ ਸਾਡਾ ਕੌਮ ਦਾ ਜਿਹੜਾ ਦੁਸ਼ਮਣ ਹੈ ਅਸੀਂ ਉਹਨੂੰ ਸੋਧਣਾ ਜ਼ਰੂਰੀ ਸਮਝਦੇ ਸੀ। ਸਾਡੀ ਕੌਮ ਦੇ ਸਾਡੇ ਵੀਰਾਂ ਨੇ ਬਹੁਤ ਵੱਡੀ ਕਾਰਵਾਈ ਕੀਤੀ ਹੈ ਤੇ ਉੱਠ ਕੇ 4 ਲੰਡੂ ਕਹਿੰਦੇ ਆ ਜੀ ਅਸੀਂ ਉਹਦਾ ਬੁੱਤ ਲਾਉਣਾ ਇੱਥੇ। ਸੋ ਜਿਹੜਾ ਇਹ ਮਾਹੌਲ ਸਿਰਜਿਆ ਜਾ ਰਿਹਾ, ਇਹਦੇ ਖਿਲਾਫ ਜਿਸ ਪੰਜਾਬ ਦੀ ਜਵਾਨੀ ਨੇ ਮੈਦਾਨ ਵਿੱਚ ਆਉਣਾ, ਜੂਝਣਾ, ਉਹਨੂੰ ਮਜ਼ਬੂਤ ਕਰਨ ਦੀ ਬਜਾਏ ਉਹਦੇ ਪੈਰ ਖਿੱਚਣ ਤੇ, ਉਹਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ। ਤੇ ਸਾਡੇ ਕੁਝ ਇਹੋ ਜਿਹੇ ਸਿਆਣੇ ਬੰਦੇ ਆ ਕੌਮ ਦੇ ਵਿੱਚ, ਜਿਹੜੇ ਪਿਛਲੇ ਦੌਰ ਦੇ ਵਿੱਚ ਸਾਡੇ ਕੁਝ ਇਹੋ ਜਿਹੇ ਮਸਲੇ ਬਣ ਗਏ ਆ ਜਿਨ੍ਹਾਂ ਦਾ ਸਦੀਵੀ ਕੋਈ ਹੱਲ ਨਹੀਂ ਬਣ ਸਕਦਾ। ਹਾਂ, ਉਹ ਗੱਲਾਂ ਨੇ ਜਿਨ੍ਹਾਂ ਨਾਲ ਅਸੀਂ ਲੜ ਸਕਦੇ ਹਾਂ, ਭਿੜ ਸਕਦੇ ਹਾਂ, ਸਿਰ ਪਾੜ ਸਕਦੇ ਹਾਂ ਇੱਕ ਦੂਜੇ ਦਾ। ਜੇਕਰ 4 ਦੋਸਤਾਂ ਨੇ 500-700 1000 ਕਿਲੋਮੀਟਰ ਜਾਣਾ ਹੋਵੇ ਇਕੱਠਿਆਂ ਨੇ, ਤਾਂ ਉਹ ਕਦੇ ਨਹੀਂ ਕਹਿਣਗੇ ਕਿ ਆਪਾਂ ਉਹ ਗੱਲਾਂ ਛੇੜੀਏ ਜਿਹਦੇ ਨਾਲ ਆਪਣਾ ਕਲੇਸ਼ ਪੈਂਦਾ ਹੋਵੇ। ਉਲਟਾ ਉਹ ਚਾਹਣਗੇ ਕਿ ਆਪਾਂ ਉਹ ਗੱਲਾਂ ਕਰੀਏ ਜਿਹਦੇ ਨਾਲ ਆਪਾਂ ਇਕੱਠੇ ਰਹਿ ਸਕੀਏ। ਪਰ ਸਾਡੇ ਇੱਥੇ ਵਿੱਚ ਬਾਂਦਰਾਂ 'ਚ ਢੇਲੀ ਸਿੱਟਣ ਵਾਲਾ ਕੰਮ ਹੋਇਆ। ਬੜੇ ਇਹੋ ਜਿਹੇ ਆਪਦੇ ਆਪ ਨੂੰ ਸਿਆਣੇ ਸਮਝਦੇ ਆ, ਪਰ ਉਹ ਹਰਕਤਾਂ ਕਰਦੇ ਆ ਜਿਹਦੇ ਨਾਲ ਸਿੱਖ ਭਾਈਚਾਰੇ ਦੇ ਵਿੱਚ, ਸਿੱਖ ਨੌਜਵਾਨੀ ਦੇ ਵਿੱਚ ਦੁਵਿਧਾ ਪਵੇ, ਦਫੇੜ ਪਵੇ, ਕਾਟੋ ਕਲੇਸ਼ ਹੋਵੇ, ਟਕਰਾਅ ਹੋਵੇ, ਤੇ ਕਹਿੰਦੇ ਜੀ ਅਸੀਂ ਬੜੇ ਸਿਆਣੇ ਆ। ਠੀਕ ਆ ਭਾਈ, ਉਹ ਕਮਲੇ ਹੋਣਗੇ ਜਿਹੜੇ ਕਹਿੰਦੇ ਆ ਪੰਥ 'ਚ ਏਕਤਾ ਹੋਣੀ ਚਾਹੀਦੀ ਆ। ਤੁਸੀਂ ਸਿਆਣੇ ਹੋ। ਉਹ ਕਮਲੇ ਆ ਜਿਹੜੇ ਕਹਿੰਦੇ ਆ ਕੰਜਰਖਾਨਾ ਬੰਦ ਹੋਣਾ ਚਾਹੀਦਾ, ਅਸਭਿਅਕ, ਅਸ਼ਲੀਲਤਾ, ਫੋਰਤਾ, ਘਟੀਆਪਣ ਵਾਲੀਆਂ ਗੱਲਾਂ ਜਿਹੜੀਆਂ ਸਾਡੀ ਕੌਮ ਦਾ, ਸਾਡੀ ਕੌਮ ਦੀ ਜਵਾਨੀ ਦਾ ਨੁਕਸਾਨ ਕਰ ਸਕਦੀਆਂ ਗੱਲਾਂ, ਉਹ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਕਹਿੰਦੇ ਜੀ ਉਹਨਾਂ ਨੂੰ ਅਕਲ ਨਹੀਂ ਹੈਗੀ। ਤੁਹਾਨੂੰ ਅਕਲ ਜ਼ਿਆਦਾ, ਜਿਹੜੇ ਘਰੇ ਬੈਠ ਕੇ ਹਰ ਵੇਲੇ ਉਹ ਚੀਜ਼ਾਂ ਦੇ ਹੱਕ ਵਿੱਚ ਜਾਂਦੇ ਹੋ ਜਿਹੜੀਆਂ ਚੀਜ਼ਾਂ ਜਦੋਂ ਤੁਹਾਡੀਆਂ ਆਪਦੀਆਂ ਧੀਆਂ ਕਰਨਗੀਆਂ, ਆਪਦੇ ਬੱਚੇ ਕਰਨ, ਉਦੋਂ ਕਹਿੰਦੇ ਹੋ ਬੜਾ ਕਹਿਰ ਹੋ ਗਿਆ ਜੀ, ਸਾਡੇ ਤਾਂ ਨਿਆਣੇ ਹੱਥੋਂ ਨਿਕਲ ਗਏ। ਭਾਈ, ਜਿਹੜੇ ਕੌਮ ਦੇ ਹੀਰੋ ਨੇ, ਜਿਹੜੇ ਕੌਮ ਦੀ ਲੜਾਈ ਲੜਦੇ ਆ, ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਉਹ ਕੋਈ ਹੋਰ ਧਰਤੀ ਤੋਂ ਆ ਕੇ ਉਹਨਾਂ ਨੇ ਇੱਥੇ ਸੇਵਾ ਨਹੀਂ ਕਰਨੀ, ਉਹ ਸਾਡੇ ਵਿੱਚੋਂ ਹੀ ਹੋਣੇ ਆ। ਉਹਨਾਂ ਦੀਆਂ ਜੇਕਰ ਕੋਈ ਘਾਟਾ ਗੜਬੜਾ ਨੇ, ਉਹਨਾਂ ਨੂੰ ਅੰਦਰ ਖਾਤੇ ਪਿਆਰ ਸਤਿਕਾਰ ਨਾਲ ਉਹਨਾਂ ਦੀ ਵਰਤੋਂ ਕਰੋ, ਤਾਂ ਕਿ ਹਰੇਕ ਫੌਜੀ ਨਹੀਂ ਬਣ ਸਕਦਾ ਹੁੰਦਾ। ਜਦੋਂ ਖਾਲਿਸਤਾਨੀ ਖਾੜਕੂ ਲਹਿਰ ਚੱਲੀ, ਹਰੇਕ ਪਰਿਵਾਰ ਦੇ ਵਿੱਚੋਂ ਹਰੇਕ ਬੰਦਾ ਤਾਂ ਖਾੜਕੂ ਬਣ ਨਹੀਂ ਗਿਆ। ਕਿਸੇ ਨੇ ਠਾਰ ਦਿੱਤੀ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ। ਅੱਜ ਦੇ ਸਮੇਂ ਵਿੱਚ ਵੀ ਇਹ ਸਾਨੂੰ ਸੋਚ ਵਿਚਾਰ ਕੇ ਚੱਲਣਾ ਚਾਹੀਦਾ ਤੇ ਹਰ ਉਹ ਕੰਮ ਜਿਹਦੇ ਨਾਲ ਪੰਥ ਦੀ ਚੜ੍ਹਦੀ ਕਲਾ ਹੁੰਦੀ ਹੋਵੇ ਉਹ ਕਰਨਾ ਚਾਹੀਦਾ। ਇੱਕ ਪਾਸੇ ਤਾਲਿਬਾਨ ਵਰਗੇ ਮੁਲਕ ਬਣਾ ਰਹੇ, ਆਪਦੀ ਸੱਤਾ ਹਾਸਲ ਕਰ ਰਹੇ, ਤੇ ਆਪਾਂ ਨੂੰ ਆਹ ਨਿੱਕੇ ਟਟਵੈਰਾਂ ਨੇ ਉਲਝਾਇਆ ਪਿਆ। ਜਿਹੜੀ ਕੌਮ ਦੀ ਸ਼ਕਤੀ ਨੂੰ ਖਾਲਿਸਤਾਨ ਦੇ ਲੇਖੇ ਲੱਗਣਾ ਚਾਹੀਦਾ ਸੀ, ਉਹ ਸਾਰੀ ਸ਼ਕਤੀ ਜਿਹੜੀ ਆ ਉਹ ਇੰਨੇ ਬੇਕਾਰ, ਇੰਨੇ ਬੇਲੋੜੇ, ਇੰਨਾ ਅਜਾਈ ਗਵਾਇਆ ਜਾ ਰਿਹਾ ਸਰਮਾਇਆ। ਇਹਦੇ 'ਚ ਵਕਤ ਲੱਗਦਾ, ਇਹ 'ਚ ਸਰਮਾਇਆ ਲੱਗਦਾ, ਇਹਦੇ 'ਚ ਮਿਹਨਤ ਲੱਗਦੀ ਆ, ਇਹਦੇ 'ਚ ਵਕਤ, ਸਮਾਂ ਜਿਹੜਾ ਬੜਾ ਖਰਾਬ ਹੁੰਦਾ, એનર્ਜੀ ਬੜੀ ਵੇਸਟ ਹੋ ਜਾਂਦੀ ਹੈ। ਤੇ ਅੱਜ ਦਿੱਲੀ ਵਾਲੇ ਜਿਹੜੇ ਨੇ, ਨਾਗਪੁਰ ਵਾਲੇ ਆ ਜਿਹੜੇ, ਕਾਮਰੇਡ ਆ ਜਿਹੜੇ, ਪੰਥ ਦੇ ਦੁਸ਼ਮਣ ਆ ਜਿਹੜੇ, ਉਹ ਤਾਂ ਖੁਸ਼ ਹੋਣਗੇ। ਜੇਕਰ ਵੈਦਿਆ ਦਾ ਬੁੱਤ ਲਾਉਣ ਦੇ ਉਹਨਾਂ ਨੂੰ ਮਨ 'ਚ ਸੁਪਨੇ ਫੁਰਦੇ ਆ ਨਾ,
ਇਸੇ ਕਰਕੇ ਫੁਰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਹੁਣ ਸਾਡੀ ਗੱਲ ਰੋਕਣ ਵਾਲਾ ਕੋਈ ਬਚਿਆ ਨਹੀਂ। ਆ ਬਲਜਿੰਦਰ ਸਿੰਘ ਪਰਵਾਨੇ ਦੀ ਜ਼ਮਾਨਤ ਅੱਜ ਮਨਜ਼ੂਰ ਹੋਈ ਆ। 1.5-2 ਮਹੀਨੇ ਤੋਂ ਸਿੰਘ ਅੰਦਰ ਸੀ। ਚੜ੍ਹਦੀ ਕਲਾ ਪੰਥ ਦੀ ਲੋਚਦਾ ਤੇ ਹਿੰਦੂ ਕੱਟੜਪੰਥੀ ਉਹਦਾ ਨਾਂ ਲੈ ਲੈ ਕੇ ਕੀਰਨੇ ਪਾਉਂਦੇ ਆ, ਨਿੱਤ ਲੇਰਾ ਮਾਰਦੇ ਆ। ਪਰ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਵੀ ਹੋਣਗੇ ਜਿਹੜੇ ਉਸ ਸੱਜਣ ਨੂੰ, ਬਲਜਿੰਦਰ ਸਿੰਘ ਪਰਵਾਨੇ ਨੂੰ, ਉਹਨੂੰ ਵੀ ਕਹਿੰਦੇ ਹੋਣਗੇ ਵੀ ਹਾਏ ਜੀ ਇਹ ਗਲਤ ਕਰਦਾ। ਸੋ ਮੈਂ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਆਪਦੇ ਭਾਈਚਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਹਾਂ ਪੱਖੀ ਸੋਚ ਅਪਣਾਓ। ਜਿਹੜੇ ਨੌਜਵਾਨ ਆਪਦੇ ਆਪ ਨੂੰ ਪੰਥ ਦੀ ਸੇਵਾ ਦੇ ਹਵਾਲੇ ਕਰਕੇ ਕੌਮ ਦੀ ਚੜ੍ਹਦੀ ਕਲਾ ਲਈ ਸਰਗਰਮ ਨੇ, ਉਹਨਾਂ ਦਾ ਸਾਥ ਸਹਿਯੋਗ ਦੇਵੋ। ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਕੌਮ ਦੇ ਵਿੱਚ ਕੌਣ ਕੀ ਸੇਵਾ ਕਰ ਰਿਹਾ, ਉਹਦਾ ਕਿੱਥੇ ਯੂਟਿਲਾਈਜੇਸ਼ਨ ਹੋ ਰਹੀ ਹੈ, ਕਿਵੇਂ ਉਹਦੇ ਗੁਣਾਂ ਨੂੰ ਕਿਵੇਂ ਵਰਤਿਆ ਜਾ ਸਕਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ ਜੀ। ਫਤਿਹ ਅਰਜ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।